ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ। ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਅਕਸਰ ਹੀ ਆਪਾਂ ਗੱਲਬਾਤ ਕਰਦੇ ਹਾਂ ਇੱਥੋਂ ਦੇ ਮਸਲਿਆਂ ਬਾਰੇ ਜਾਂ ਫਿਰ ਉੱਥੋਂ ਪੰਜਾਬ ਜਿਸ ਧਰਤੀ ਤੋਂ ਅਸੀਂ ਆਏ ਹਾਂ ਉੱਥੋਂ ਦੇ ਮਸਲਿਆਂ ਬਾਰੇ। ਪਰ ਅੱਜ ਜਿਸ ਮਸਲੇ ਬਾਰੇ ਗੱਲਬਾਤ ਕਰਾਂਗੇ ਉਹ ਮਸਲਾ ਸਾਡਾ ਸਾਰਿਆਂ ਦਾ ਹੀ ਹੈ, ਸਾਡਾ ਵੀ ਹੈ ਉਹ ਜਿਹਦੇ ਵਿੱਚ ਅਸੀਂ ਵੀ ਆਉਣੇ ਆ, ਸਾਰਿਆਂ 'ਚ ਹੀ ਆਉਣਾ ਹੈ, ਜਿਹਦੇ ਜਿਹੜਾ ਮਨੁੱਖ ਆ ਸਾਰੇ ਮਸਲਿਆਂ 'ਚ ਹੀ ਆਉਂਦਾ ਹੈ। ਪਰ ਅੱਜ ਜਿਸ ਮਸਲੇ ਬਾਰੇ ਗੱਲਬਾਤ ਕਰਾਂਗੇ ਉਹ ਮਸਲਾ ਮੀਡੀਆ ਇੰਡਸਟਰੀ ਦਾ ਹੈ ਤੇ ਮੀਡੀਆ ਇੰਡਸਟਰੀ ਵੀ ਇੱਥੋਂ ਦੀ ਦਾ, ਯੂਐਸ ਦੀ ਦਾ ਤੇ ਉੱਥੋਂ ਦੀ ਦਾ, ਯਾਨੀ ਕਿ ਭਾਰਤ ਦੀ ਦਾ, ਪੰਜਾਬ ਦੀ ਦਾ ਮੀਡੀਆ ਇੰਡਸਟਰੀ ਦੀ ਗੱਲ ਬਾਰੇ ਗੱਲਬਾਤ ਕਰਾਂਗੇ। ਪੰਜਾਬੀ ਮੀਡੀਆ ਕਿਉਂ ਗੋਦੀ ਮੀਡੀਆ ਬਣਦਾ ਜਾ ਰਿਹਾ ਹੈ? ਇਹ ਚਰਚਾ ਕਿੱਥੋਂ ਚੱਲੀ? ਰਵੀਸ਼ ਦੇ ਅਸਤੀਫੇ ਤੋਂ ਬਾਅਦ ਗੋਦੀ ਮੀਡੀਆ ਦੇ ਵਿੱਚ ਚੰਦ ਜਿਹੜੇ ਲੋਕ ਬਚੇ ਸੀ ਗੱਲਬਾਤ ਕਰਨ ਦੇ ਲਈ ਲੋਕਾਂ ਦੀ, ਉਹ ਹੁਣ ਉਹਨਾਂ ਨੂੰ ਉਹ ਰਵੀਸ਼ ਕੁਮਾਰ ਪ੍ਰਾਈਮ ਟਾਈਮ ਦੇ ਵਿੱਚ ਨਹੀਂ ਮਿਲਣਗੇ। ਰਵੀਸ਼ ਕੁਮਾਰ ਅਸਤੀਫਾ ਦੇ ਚੁੱਕੇ ਨੇ। ਐਨਡੀਟੀਵੀ ਟੋਟਲੀ ਅਦਾਨੀ ਦੇ ਕੰਟਰੋਲ ਹੇਠ ਆ ਗਿਆ, ਜਿਹੜਾ ਕਿ ਵਿਸ਼ਵ ਦਾ ਤੀਜਾ ਸਭ ਤੋਂ ਵੱਧ ਅਮੀਰ ਆਦਮੀ ਹੈ। ਇਹਦੇ ਨਾਲ ਹੀ ਇੱਥੇ ਵੀ ਜਿਹੜੇ ਮੀਡੀਆ ਅਦਾਰੇ ਨੇ, ਖਾਸ ਕਰਕੇ CNN ਜਾਂ ਗੈਜਟਸ ਜਾਂ ਹੋਰ ਜਿੰਨੇ ਵੀ ਮੀਡੀਆ ਅਦਾਰੇ ਨੇ, ਉਹਨਾਂ ਨੇ ਲੇ ਆਫ ਸ਼ੁਰੂ ਕਰ ਦਿੱਤੀਆਂ ਨੇ। ਤਾਂ ਇਹਨਾਂ ਤਿੰਨ ਅਹਿਮ ਇਸ਼ੂਜ਼ ਨੂੰ ਲੈ ਕੇ ਗੱਲਬਾਤ ਕਰਾਂਗੇ। ਪੰਜਾਬੀ ਮੀਡੀਆ ਬਾਬਤ, ਹਿੰਦੀ ਗੋਦੀ ਮੀਡੀਆ ਬਾਬਤ ਤੁਸੀਂ ਆਪਣੀ ਰਾਏ, ਆਪਣਾ ਕਮੈਂਟ ਰੱਖ ਸਕਦੇ ਹੋ। ਉਹਦੇ ਨਾਲ ਨਾਲ ਤੁਹਾਨੂੰ ਇੱਥੋਂ ਦੀ ਮੀਡੀਆ ਇੰਡਸਟਰੀ ਦੇ ਕੀ ਹਾਲ ਨੇ ਇਹਦੇ ਬਾਰੇ ਚਰਚਾ ਕਰਾਂਗੇ। ਨਾਲ ਜੋੜਦੇ ਹਾਂ ਪਹਿਲਾਂ ਰਾਜਕਰਨਵੀਰ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਚਰਚਾ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਸੋ ਇਸ ਸੱਥ ਦੇ ਵਿੱਚ ਇਹੀ ਆਪਾਂ ਗੱਲਾਂ ਬਾਤਾਂ ਪ੍ਰਵੀਨ ਜਿਹੜੀਆਂ ਕਰਨੀਆਂ। ਸੋ ਮੀਡੀਆ ਦੇ ਨਾਲ ਖੁਦ ਆਪਾਂ ਜੁੜੇ ਹੋਏ ਹਾਂ। ਸੋ ਮੀਡੀਆ ਦੀ ਚਰਚਾ ਜਿਹੜੀ ਉਹ ਅੱਜ ਆਪਾਂ ਕਰਨ ਜਾ ਰਹੇ ਹਾਂ। ਭਾਰਤ ਦੇ ਮੀਡੀਆ ਦੇ ਉੱਤੇ ਹਰ ਇੱਕ ਦੀ ਜਿਹੜੀ ਨਜ਼ਰ ਆ ਉਹ ਰਹਿੰਦੀ ਹੈਗੀ ਆ ਵੀ ਉੱਥੇ ਕੀ ਚੱਲ ਰਿਹਾ, ਕਿਵੇਂ ਹੋ ਰਿਹਾ, ਕਿੱਦਾਂ ਆ। ਸੋ ਇੱਥੇ ਦੀ ਆਪਾਂ ਜੇ ਪਹਿਲਾਂ ਸ਼ੁਰੂਆਤ ਆਪਾਂ ਇੱਥੇ ਵਾਲੇ ਤੋਂ ਕਰ ਲੈਂਦੇ ਹਾਂ, ਫਿਰ ਆਪਾਂ ਰਵੀਸ਼ ਵੱਲ ਨੂੰ ਪ੍ਰਵੀਨ ਜਿਹੜਾ ਉਹ ਆਪਾਂ ਵੱਧਦੇ ਹਾਂ। ਰਿਸੈਸ਼ਨ ਦੇ ਦੌਰ ਦੇ ਵਿੱਚ ਜੌਬਾਂ ਜਿਹੜੀਆਂ ਉਹ ਜਾਣੀਆਂ, ਇਹ ਆਮ ਜੀ ਜਿਹੜੀ ਇਹ ਗੱਲ ਹੁੰਦੀ ਆ। ਪਰ ਏਡੇ ਵੱਡੇ ਜਿਹੜੇ ਮੀਡੀਆ ਅਦਾਰੇ ਦੇ ਦੁਆਰਾ ਅਚਾਨਕ ਸੈਂਕੜੇ ਜੌਬਾਂ ਜਿਹੜੀਆਂ ਉਹ ਕੱਟ ਦੇਣੀਆਂ, ਉਸ ਦੇ ਵਿੱਚ ਰਿਸੈਸ਼ਨ ਦੇ ਡਰ ਨੂੰ ਹੋਰ ਉਹ ਪੁਖਤਾ ਕਰਦੀ ਆ। ਤੇ ਨਾਲੇ ਨਾਲ ਜਿਹੜੇ ਮੀਡੀਆ ਦੇ ਜਿਹੜੇ ਭਵਿੱਖ ਆ ਉਸ ਉੱਤੇ ਵੀ ਕਈ ਜਿਹੜੇ ਸਵਾਲ ਆ ਇਸ ਦੇ ਵਿੱਚ ਜਿਹੜੇ ਉਹ ਲੱਗਦੇ ਨੇ। CNN ਨੇ ਅੱਜ ਕਹਿੰਦੇ 400 ਦੇ ਤਕਰੀਬਨ, ਥੋੜ੍ਹੀ ਜਿਹੀ ਉਸ ਤੋਂ ਘੱਟ ਜੌਬ ਕੱਟਸ ਜਿਹੜੀਆਂ ਕੀਤੀਆਂ। CNN ਇੱਕ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਕਹਿ ਲਓ ਵੀ ਚਰਚਿਤ ਤੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਜਿਹੜੇ ਚੈਨਲਸ ਦੇ ਵਿੱਚੋਂ ਇੱਕ ਸੀ। ਹੁਣ ਜਿਹੜੀ ਉਹ ਇਹ ਨੰਬਰਸ ਦੀ ਜਿਹੜੀ ਗੇਮ ਆ ਉਸ ਦੇ ਵਿੱਚ ਉਹ ਪਿੱਛੇ ਰਹਿ ਗਏ ਨੇ। ਫੌਕਸ ਵਾਲਿਆਂ ਨੇ ਇਸ ਚੀਜ਼ ਦੇ ਵਿੱਚ ਬਾਜੀ ਜਿਹੜੀ ਉਸ ਚੀਜ਼ 'ਚੋਂ ਮਾਰੀ ਹੈਗੀ ਆ। ਤੇ ਇਹਨਾਂ ਨੇ ਰੀਸੈਂਟਲੀ ਕਾਫੀ ਕੁਛ ਜਿਹੜੇ ਚੇਂਜਿਸ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਆ। ਤੇ ਹੁਣ ਇਹਨਾਂ ਨੇ ਇੱਕ HLN ਇਹਨਾਂ ਦਾ ਆਪਣਾ ਨੈਟਵਰਕ ਹੁੰਦਾ ਸੀ, ਉਸਨੂੰ ਬੰਦ ਕਰ ਦਿੱਤਾ ਆ। ਤੇ ਸੈਂਕੜੇ ਜਿਹੜੇ ਸਟਾਫਰਸ ਆ ਉਹਨਾਂ ਦੀ ਜਿਹੜੀ ਜੌਬ ਆ ਉਹ ਘੱਟ ਕੀਤੀ ਆ। ਸੋ ਇਹ ਵਾਰਨਰ ਬ੍ਰਦਰਜ਼ ਡਿਸਕਵਰੀ ਦੇ ਨਾਲ ਹੀ ਜੁੜਿਆ ਹੋਇਆ ਇਹ ਨੈਟਵਰਕ, ਉਹਨਾਂ ਦੇ ਅੰਡਰ ਹੀ ਆਉਂਦਾ ਆ। ਸੋ ਕਾਸਟ ਕਟਿੰਗ ਦੇ ਵਜੋਂ ਜਿਹੜਾ ਇਸ ਨੂੰ ਦੇਖਿਆ ਜਾ ਰਿਹਾ ਆ। CNN ਦੇ ਜਿਹੜੇ CEO ਕ੍ਰਿਸ ਲਿਚਟ ਜਿਹੜੇ ਆ, ਉਹਨਾਂ ਨੇ ਮੈਮੋ ਘੱਲਿਆ ਆਪਣੇ ਜਿਹੜੇ ਰਹਿ ਗਏ ਜਿਹੜੇ ਸਟਾਫਰਸ ਆ ਉਹਨਾਂ ਨੂੰ, ਵੀ ਇਹ ਜਿਹੜੀਆਂ ਅਸੀਂ ਕੱਟ ਜਿਹੜੀਆਂ ਉਹ ਕਰਨ ਜਾ ਰਹੇ ਹਾਂ। ਕੇਬਲ ਨਿਊਜ਼ ਨੈਟਵਰਕ ਦੇ ਨਾਮ ਦੇ ਨਾਲ ਮਸ਼ਹੂਰ ਹੋਇਆ ਇਹ ਜਿਹੜਾ CNN ਚੈਨਲ ਆ, ਹੁਣ ਲੈਫਟ ਲੀਨਿੰਗ ਜਿਹੜਾ ਆ ਉਹ ਚੈਨਲ ਦੇ ਵਜੋਂ ਜਾਣਿਆ ਜਾਂਦਾ ਆ। ਤੇ 4400 ਦੇ ਤਕਰੀਬਨ ਇਹਨਾਂ ਦੇ ਇੰਪਲੋਈਜ਼ ਆ। ਸੋ ਇੱਥੇ ਵੀ ਉੱਦਾਂ ਵੈਸੇ ਜੇ ਦੇਖਿਆ ਜਾਵੇ ਨਾ ਪ੍ਰਵੀਨ, ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜਿਹੜਾ ਇਹ ਮੀਡੀਆ ਆ ਉਹ ਇੱਕ ਲਾਈਨ ਜਿਹੜੀ ਉਹ ਫੜ ਲੈਂਦਾ ਆ। ਕਹਿੰਦੇ ਸਾਰੇ ਆ ਅਸੀਂ ਫੇਅਰ ਆ, ਅਸੀਂ ਸਾਰਾ ਕੁਛ ਸੈਂਟਰ ਦੇ ਵਿੱਚ ਰਹਿ ਕੇ, ਨਿਊਟਰਲ ਰਹਿ ਕੇ ਕਰਦੇ ਆ, ਪਰ ਲਾਈਨ ਕੋਈ ਨਾ ਕੋਈ ਕਿਸੇ ਨਾ ਕਿਸੇ ਨੇ ਜਿਹੜੀ ਆ ਤਕਰੀਬਨ ਆ ਉਹ ਫੜੀ ਹੁੰਦੀ ਆ। ਇਸ ਤੋਂ ਪਹਿਲਾਂ ਇਹ ਜਿਹੜੀਆਂ ਖਬਰਾਂ ਆ ਰਹੀਆਂ ਸੀਗੀਆਂ ਵੀ CNN ਲੇ ਆਫਸ ਜਿਹੜੀ ਆ ਉਹ ਪਲਾਨ ਕਰ ਰਿਹਾ ਹੈਗਾ ਆ। ਟੈਕ ਇੰਡਸਟਰੀ ਦੇ ਵਿੱਚ ਧੜਾ-ਧੜ ਹੋ ਰਹੀਆਂ ਲੇ ਆਫਸ ਤੋਂ ਬਾਅਦ ਦੇ ਵਿੱਚ CNN ਦੇ ਵਿੱਚ ਆਈ ਜਿਹੜੀ ਇਹ ਲੇ ਆਫ ਜਿਹੜੀ ਹੈਗੀ ਆ, ਉਹਨੇ ਜ਼ਰੂਰ ਇੱਕ ਵਾਰੀ ਫੇਰ ਕਹਿ ਸਕਦੇ ਆ ਵੀ ਲੋਕਾਂ ਦੇ ਮਨਾਂ ਦੇ ਵਿੱਚ ਕਈ ਸਵਾਲ, ਕਈ ਸ਼ੰਕੇ ਜਿਹੜੇ ਉਹ ਖੜੇ ਕਰ ਦਿੱਤੇ ਆ। ਤੇ ਜਿਹੜਾ ਰਿਸੈਸ਼ਨ ਦਾ ਦੌਰ ਆ ਰਿਹਾ ਆ, ਇਨਫਲੇਸ਼ਨ ਕਾਬੂ ਜਿਹੜੀ ਉਹ ਨਹੀਂ ਆ ਰਹੀ, ਲੋਕ ਘੱਟ ਖਰਚਾ ਕਰ ਰਹੇ ਆ ਤੇ ਵੱਡੇ ਵੱਡੇ ਅਦਾਰਿਆਂ ਨੂੰ ਵੀ ਆਪਣੀਆਂ ਕਹਿ ਲਓ ਵੀ ਭਵਿੱਖ ਦੀਆਂ ਨੀਤੀਆਂ ਨੂੰ ਮੁੜ ਵਿਚਾਰਨ ਦੇ ਲਈ
ਇਸ ਨੇ ਮਜਬੂਰ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਸੋ ਜਿਹੜਾ HLN ਇਹਨਾਂ ਦਾ ਨੈਟਵਰਕ ਸੀਗਾ, ਉਹ ਕਹਿੰਦੇ ਵੀ ਉਸ ਨੂੰ ਜਿਹੜਾ ਹੁਣ ਉਸਦੀ ਲਾਈਵ ਪ੍ਰੋਗਰਾਮਿੰਗ ਆ ਉਹ ਬੰਦ ਕਰਨ ਜਿਹੜੇ ਉਹ ਜਾ ਰਹੇ ਨੇ, ਤੇ ਉਹਦੀ ਥਾਂ ਤੇ ਜਿਹੜਾ CNN ਦਿਸ ਮਾਰਨਿੰਗ ਪ੍ਰੋਗਰਾਮ ਹੋਊਗਾ ਉਹ ਉਸੇ ਤਰੀਕੇ ਦੇ ਨਾਲ ਉਹਦੀ ਥਾਂ ਦੇ ਉੱਤੇ ਉਹ ਜਿਹੜਾ ਉਹ ਚੱਲੇਗਾ। ਬਾਕੀ ਜਿਹੜੇ ਵਾਰਨਰ ਬ੍ਰਦਰ ਡਿਸਕਵਰੀ ਵਾਲੇ ਆ, ਉਹ ਉਹਨਾਂ ਦੇ ਅੰਡਰ ਜਿਹੜੀ ਉਹਨਾਂ ਦੀ ਕ੍ਰਾਈਮ ਵਾਲੀ ਪ੍ਰੋਗਰਾਮਿੰਗ ਸੀ ਉਧਰਲੇ ਪਾਸੇ ਨੂੰ ਜਿਹੜੀ ਉਹ ਜਾ ਰਹੀ ਆ। ਸੋ ਰੀਆਰਗੇਨਾਈਜੇਸ਼ਨ ਜਿਹੜੀ ਹੋ ਰਹੀ ਆ CNN ਦੇ ਇੰਟਰਨੈਸ਼ਨਲ ਬਿਊਰੋ ਜਿਹੜਾ ਹੈਗਾ ਆ ਉਸ ਦੇ ਵਿੱਚ ਵੀ, ਜਿਹੜਾ ਸਪੈਨਿਸ਼ ਬਿਊਰੋ ਹੈਗਾ ਆ ਉਸ ਦੇ ਵਿੱਚ ਵੀ। ਸੋ ਕਾਫੀ ਕੁਛ ਪ੍ਰਵੀਨ ਜਿਹੜਾ ਇਸ ਅਦਾਰੇ ਦੇ ਵਿੱਚ ਜਿਹੜਾ ਉਹ ਦੇਖਿਆ ਜਾ ਰਿਹਾ ਆ। ਰੀਸੈਂਟਲੀ ਇਹਨਾਂ ਦਾ ਹੀ ਇੱਕ ਹੋਸਟ, ਕਾਫੀ ਇਸ ਟਾਈਮ ਚਰਚਿਤ ਹੋਸਟ ਆ, ਉਹਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਵੀ ਅਸੀਂ ਲਿਬਰਲ ਵਿਊ ਵਾਲੇ ਨਹੀਂ ਆ, ਜਦਕਿ ਲੋਕ ਇਦਾਂ ਨਹੀਂ ਦੇਖਦੇ। ਲੋਕ ਮੋਸਟਲੀ ਜਿਹੜਾ CNN ਨੂੰ ਇੱਕ ਲਿਬਰਲ ਲੈਫਟ ਲੀਨਿੰਗ ਚੈਨਲ ਦੇ ਵਜੋਂ ਦੇਖਣ ਲੱਗ ਗਏ। ਕਿਸੇ ਟਾਈਮ ਦੇ ਉੱਤੇ ਸੈਂਟਰ ਦੇ ਵਿੱਚ ਹੁੰਦੇ ਸੀਗੇ, ਪਰ ਹੁਣ ਨਹੀਂ ਆਪਾਂ ਕਹਿ ਸਕਦੇ। ਸੇਮ ਥਿੰਗ ਜਿੱਦਾਂ ਫੌਕਸ ਵਾਲੇ ਵੀ ਫੇਅਰ ਤੇ ਇਦਾਂ ਕਹਿੰਦੇ ਆ, ਉਹ ਵੀ ਆਪਾਂ ਨੂੰ ਪਤਾ ਵੀ ਉਹ ਰਾਈਟ ਅਲਾਈਨਡ ਜਿਹੜੇ ਆ ਉਸ ਦੇ ਨਾਲ ਜਿਹੜੇ ਚੱਲ ਕੇ ਜਿਹੜਾ ਉਸ ਹਿਸਾਬ ਦੇ ਨਾਲ ਚੱਲਦੇ ਆ। ਅਮਰੀਕਾ ਦੇ ਵਿੱਚ ਵੀ ਇਸ ਟਾਈਮ ਇਹ ਵੈਕਿਊਮ ਪੂਰੀ ਤਰ੍ਹਾਂ ਕ੍ਰੀਏਟ ਹੋ ਚੁੱਕਾ ਆ ਵੀ ਜਿਹੜਾ ਸੈਂਟਰ ਦੇ ਵਿੱਚ ਆ, ਜਿਹੜਾ ਦੋਨੋਂ ਪਾਸੇ ਦੀ ਜਿਹੜੀ ਗੱਲ ਕਰੇ ਜਾਂ ਆਮ ਲੋਕਾਂ ਦੀ ਜਿਹੜੀ ਕਿਤੇ ਨਾ ਕਿਤੇ ਉਹਦੇ ਵਿੱਚ ਗੱਲ ਹੋਵੇ, ਉਹ ਇੱਕ ਵੈਕਿਊਮ ਕ੍ਰੀਏਟ ਇਸ ਟਾਈਮ ਹੋਇਆ ਆ। ਆਲਦੋ ਦੋਨੋਂ ਜਾਣੇ ਕਹਿੰਦੇ ਜ਼ਰੂਰ ਆ, ਪਰ ਜਿਹੜਾ ਬੰਦਾ ਦੇਖਦਾ ਆ ਉਹ ਕਿਤੇ ਨਾ ਕਿਤੇ ਸਮਝਦਾ ਆ ਵੀ ਇਹਨਾਂ ਦੇ ਝੁਕਾਵ ਜਿਹੜੇ ਉਹ ਕਿਸ ਪਾਸੇ ਵੱਲ ਨੂੰ ਹਨ। ਹਾਂਜੀ, ਬਿਲਕੁਲ। ਜੱਜ ਆਡੀਅנס ਤੋਂ ਵੱਡਾ ਜੱਜ ਕੋਈ ਹੁੰਦਾ ਨਹੀਂ, ਦਰਸ਼ਕ ਤੋਂ ਵੱਡਾ। ਜੀ 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 ਬਿਲਕੁਲ। ਸੋ ਆਡੀਅנס ਤੋਂ ਵੱਡਾ ਕੋਈ ਜੱਜ ਨਹੀਂ ਹੈ ਰਾਜਕਰਮਜੀਤ ਸਿੰਘ ਜੀ। ਪਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਆਪਣੇ ਦਰਸ਼ਕਾਂ ਨੂੰ ਵੀ ਕਿ ਪੰਜਾਬੀ ਮੀਡੀਆ ਤੇ ਵੀ ਚਰਚਾ ਕਰਾਂਗੇ। ਜਿਹੜਾ ਪੰਜਾਬੀ ਮੀਡੀਆ ਨੈੱਟ ਕੇ ਕਿਸਾਨੀ ਅੰਦੋਲਨ ਦੇ ਦਰਮਿਆਨ ਕਿਸਾਨਾਂ ਦੀ, ਨੌਜਵਾਨਾਂ ਦੀ ਗੱਲ ਕਰਦਾ ਸੀ, ਅੱਜ ਉਸ ਮੀਡੀਆ ਤੇ ਇਲਜ਼ਾਮ ਕਿਉਂ ਲੱਗ ਰਹੇ ਨੇ ਕਿ ਭਾਈ ਇਹ ਮੀਡੀਆ ਹੁਣ ਸਰਕਾਰ ਪੱਖੀ ਹੋ ਗਿਆ ਪੰਜਾਬ ਦਾ। ਜੇ ਵੱਡੇ ਪੱਧਰ ਤੇ ਗੋਦੀ ਮੀਡੀਆ ਤੇ ਇੱਥੇ ਇੱਕ ਕੇਜੀ ਮੀਡੀਆ ਵੀ ਸ਼ਬਦ ਜਿਹੜਾ ਉਹ ਆ ਚੁੱਕਿਆ ਹੈ। ਤੇ ਨਾਲ ਇਹ ਵੀ ਚਰਚਾ ਕਰਾਂਗੇ ਰਵੀਸ਼ ਕੁਮਾਰ ਦੇ ਜਿਹੜੇ ਅਸਤੀਫੇ ਬਾਰੇ। ਉਹਦੇ ਚ ਟੈਕਨੀਕਲੀ ਗਰਾਊਂਡ ਤੇ ਕਿੱਥੇ ਮਜਬੂਰ ਹੋਣੇ ਪਏ ਪਰਨੋ ਰਾਏ ਨੂੰ, NDTV ਤੋਂ ਬਾਹਰ ਨਿਕਲਣ ਦੇ ਲਈ ਰਵੀਸ਼ ਕੁਮਾਰ ਨੂੰ। ਪਰ ਲੇ-ਆਫਸ ਦੀ ਜਿੱਥੇ ਤੁਸੀਂ ਜ਼ਿਕਰ ਕੀਤਾ ਰਾਜਕਰਮਜੀਤ ਸਿੰਘ ਜੀ, ਉਹਦੇ ਵਿੱਚ ਪੈਰਾਮਾਊਂਟ ਗਲੋਬਲ ਵਾਲਿਆਂ ਨੇ ਵੀ ਪਿਛਲੇ ਦਿਨੀ ਜਿਹੜਾ ਉਹ ਜੌਬ ਕੱਟ ਆ ਜਿਹੜੇ ਉਹ ਸ਼ੁਰੂ ਕਰ ਦਿੱਤੇ ਆ। ਤੇ ਇਹਨਾਂ ਨੇ ਜਿਹੜੇ ਸੇਲਸ ਵਾਲੇ ਸੀ ਜਾਂ ਹੋਰ ਡਿਪਾਰਟਮੈਂਟ ਸੀਗੇ ਜਿਹੜੇ, ਉਹਨਾਂ ਦੇ ਵਿੱਚ ਜੌਬ ਕੱਟ ਕੀਤੀਆਂ ਨੇ। ਇਸੇ ਤਰ੍ਹਾਂ ਵਾਲਟ ਡਿਜ਼ਨੀ ਕੰਪਨੀ ਵਾਲਿਆਂ ਨੇ ਵੀ ਜਿਹੜਾ ਉਹ ਲੇ-ਆਫ ਜਿਹੜੀਆਂ ਪਿਛਲੇ ਵੀਕ ਦੇ ਵਿੱਚ ਹੀ ਅਨਾਉਂਸ ਕਰਤੀਆਂ ਸੀਗੀਆਂ, ਤੇ ਉਹਨਾਂ ਦੀ ਹਾਇਰਿੰਗ ਜਿਹੜੀ ਆ ਉਹ ਕਾਫੀ ਟਾਈਮ ਤੋਂ ਰੁਕੀ ਹੋਈ ਆ, ਫਰੀਜ਼ ਆ। ਤੇ ਇਹ ਵੀ ਜਿਹੜੇ ਬਚੇ ਇੰਪਲਾਈਜ਼ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਸੈਲਰੀ ਆ ਉਹਦੇ ਵਿੱਚ ਕੱਟ ਜਿਹੜਾ ਉਹ ਕਹਿਣ ਦਾ ਇਹਨਾਂ ਨੇ ਇਸ਼ਾਰਾ ਉਹ ਕਰ ਦਿੱਤਾ ਹੈ। ਇਸੇ ਤਰ੍ਹਾਂ ਕੌਮਕਾਸਟ, ਇਸੇ ਤਰ੍ਹਾਂ ਰੋਕੂ ਵਾਲਿਆਂ ਨੇ ਵੀ ਜਿਹੜਾ ਉਹ ਕੀਤਾ ਹੋਇਆ। ਗੈਡਟਸ ਇੱਕ ਬਹੁਤ ਵੱਡਾ ਅਖਬਾਰ ਹੈ, ਅਮਰੀਕਾ ਦਾ ਮੰਨਿਆ ਜਾਂਦਾ ਹੈ, ਮਾਫ ਕਰਨਾ ਗੈਨਟ, ਤਾਂ ਉਹਨਾਂ ਨੇ ਵੀ ਜਿਹੜਾ ਉਹ ਸੈਲਰੀਜ਼ ਦੇ ਵਿੱਚ ਕੱਟ ਆਫ ਜਾਂ ਕਹਿ ਲਓ ਲੇ-ਆਫਸ ਦੇ ਵੱਲ ਇਸ਼ਾਰਾ ਕੀਤਾ। ਲੰਘੇ ਦਿਨੀ ਵੀ ਉਹਨਾਂ ਨੇ ਲੇ-ਆਫ ਕੀਤੀਆਂ ਨੇ। 3440 ਉਹਨਾਂ ਦੇ ਕੁੱਲ ਮੁਲਾਜ਼ਮ ਨੇ, ਤੇ 6% ਉਹਨਾਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੱਟ ਲਾ ਦਿਆਂਗੇ। ਗੈਨਟ ਇੱਕ ਬਹੁਤ ਵੱਡੀ ਚੇਨ ਹੈ ਅਖਬਾਰਾਂ ਦੀ, ਜਿਹੜੇ ਤੇ ਉੱਥੇ ਵੀ US ਦਾ ਕਾਫੀ ਵੱਡਾ ਅਖਬਾਰ ਦਾ ਜਿਹੜਾ ਗਰੁੱਪ ਹੈ ਇਹਨਾਂ ਨੂੰ ਮੰਨਿਆ ਜਾਂਦਾ, ਤੇ ਉਹਨਾਂ ਨੇ ਵੀ ਜਿਹੜਾ 3440 ਦੇ ਵਿੱਚ 6% ਆਉਣ ਵਾਲੇ ਦਿਨਾਂ ਦੇ ਵਿੱਚ ਕੱਟ ਆਫ ਦਾ ਇਸ਼ਾਰਾ ਜਿਹੜਾ ਉਹ ਕੀਤਾ ਆ। ਸੋ ਇਹ ਮੀਡੀਆ ਦੀ, ਇੱਥੋਂ ਦੇ ਮੀਡੀਆ ਦੀਆਂ ਜਾਣਕਾਰੀਆਂ ਸੀਗੀਆਂ। ਸੌਰੀ ਪ੍ਰਵੀਨ, ਇਸੇ ਦੇ ਵਿੱਚ ਮੈਂ ਐਡ ਕਰਦਾ ਜਾਵਾਂ, ਵਾਸ਼ਿੰਗਟਨ ਪੋਸਟ ਕਾਫੀ ਮੰਨਿਆ ਵੱਡਾ ਅਦਾਰਾ ਆ, ਉਹ ਆਪਣੀ ਸੰਡੇ ਮੈਗਜ਼ੀਨ, ਅਵਾਰਡ ਵਿਨਿੰਗ ਸੰਡੇ ਮੈਗਜ਼ੀਨ ਆ, ਉਹ ਵੀ ਬੰਦ ਕਰਨ ਜਾ ਰਿਹਾ ਆ। ਸੋ ਇਹ ਵੀ ਆ। ਉਧਰ ਜਿਹੜਾ NPR ਨੈਸ਼ਨਲ ਪਬਲਿਕ ਰੇਡੀਓ ਆ, ਉਹਨਾਂ ਨੇ ਅਨਾਉਂਸ ਕਰ ਦਿੱਤਾ ਵੀ ਅਸੀਂ ਟੋਟਲ ਹਾਇਰਿੰਗ ਫਰੀਜ਼, ਯਾਨੀ ਕਿ ਹੋਰ ਕੋਈ ਨਵਾਂ ਜਿਹੜਾ ਆ ਉਹ ਐਡ ਜਿਹੜਾ ਉਹ ਨਹੀਂ ਕਰਾਂਗੇ। ਸੋ ਸਾਰੇ ਹੀ ਅਦਾਰੇ, ਹੁਣ ਤੁਸੀਂ ਦੇਖੋ ਮੀਡੀਆ ਤੋਂ ਲੈ ਕੇ ਟੈਕ ਇੰਡਸਟਰੀ ਤੱਕ, ਇਹਦਾ ਮਤਲਬ ਵਿੱਚ ਹੀ ਸਮਾਲ, ਵਿੱਚ ਹੀ ਮੀਡੀਅਮ, ਵਿੱਚ ਹੀ ਲਾਰਜ ਕਾਰਪੋਰੇਸ਼ਨਸ, ਇਹ ਸਾਰੀਆਂ ਦੀਆਂ ਸਾਰੀਆਂ ਕਾਰਪੋਰੇਸ਼ਨਸ ਆ, ਉਹਨਾਂ ਨੇ ਕਾਸਟ ਕਟਿੰਗ ਮੈਜਰਸ ਦੇ ਉੱਤੇ ਤੇਜ਼ੀ ਜਿਹੜੀ ਉਹ ਲਿਆ ਦਿੰਦੀ ਆ। ਇਹ ਨਾ ਸੋਚਿਆ ਜਾਵੇ ਵੀ ਸਿਰਫ ਇੱਕ ਅਸੀਂ ਜਿਹੜਾ ਮੀਡੀਆ ਦੇ ਪੱਖ ਤੋਂ ਜਿਹੜਾ ਉਹ ਦੱਸ ਰਹੇ ਹਾਂ, ਇਹ ਆਪਾਂ ਨੂੰ ਇੱਕ ਇਕਨੋਮਿਕ ਸਥਿਤੀ ਦਾ ਵੀ ਮੁਲਾਂਕਣ ਕਰਨ ਦਾ ਮੌਕਾ ਮਿਲਦਾ ਹੈ। ਇੱਥੇ ਆਪਾਂ ਨੂੰ ਇਹ ਜਿਹੜੀ ਸੂਈ ਕਿਹੜੇ ਪਾਸੇ ਵੱਲ ਨੂੰ ਜਿਹੜੀ ਉਹ ਜਾ ਰਹੀ ਆ, ਉਸ ਦਾ ਜਿਹੜਾ ਇਹ ਪਤਾ ਲੱਗ ਰਿਹਾ ਹੈਗਾ ਆ। ਜਰਨਲਿਸਟ ਦੇ ਲਈ ਬੈਡ ਵਿੰਟਰ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਉਹ
ਆਈ ਆ। ਸੋ ਇਹ ਸਿਆਲ ਦੇ ਵਿੱਚ ਕਈਆਂ ਨੂੰ ਠੰਡੇ ਜਿਹੜੇ ਆ ਬਰਫ਼ ਦੇ ਵਿੱਚ ਲੱਗਣਾ ਪੈਣਾ ਆ। ਸੋ ਕਈ ਕੰਪਨੀਆਂ ਤੇ ਕਈ ਇਦਾਂ ਦੇ ਜਿਹੜੇ ਅਦਾਰੇ ਆ ਉਹਨਾਂ ਦਾ ਕੰਮ ਜਿਹੜਾ ਉਹ ਚੱਲ ਰਿਹਾ ਆ। ਬਾਕੀ ਰਹੀ ਗੱਲ ਆਪਾਂ ਆਪਣੀ ਵੀ ਜੇ ਨਾਲ ਹੀ ਗੱਲ ਕਰਦੇ ਜਾਈਏ, ਇਹ ਜਿਹੜਾ ਸਾਰਾ ਕੁਛ ਹੈ ਇਹ ਉਦੋਂ ਹੀ ਦੇਰ ਤੱਕ ਹੀ ਜਿਹੜਾ ਉਹ ਚੱਲਦਾ ਰਹਿੰਦਾ ਜਿੰਨੀ ਦੇਰ ਤੱਕ ਸਪੋਰਟ, ਐਡਵਰਟਾਈਜ਼ਰ ਤੇ ਸਾਰੇ ਜਾਣੇ ਜਿਹੜੇ ਚੱਲਦੇ ਆ। ਕਿਉਂਕਿ ਇਹ ਨਹੀਂ ਹੁੰਦਾ ਵੀ ਕੋਈ ਵੀ ਜਿਹੜਾ ਅਦਾਰਾ ਆ ਇਹ ਜਿਹੜੇ ਆਰਥਿਕ ਸੰਕਟਾਂ ਤੋਂ ਜਿਹੜਾ ਉਹ ਬਾਹਰ ਹੁੰਦਾ ਆ। ਸੋ ਇਹ ਸਪੋਰਟਸ ਜਿੱਦਾਂ ਤੁਸੀਂ ਕਰ ਰਹੇ ਆ, ਚਾਹੇ ਤੁਸੀਂ ਵੱਖ-ਵੱਖ ਢੰਗ ਦੇ ਨਾਲ ਜਿਹੜਾ ਤੁਸੀਂ ਸਪੋਰਟ ਕਰਦੇ ਹੋ, ਉਸ ਲਈ ਅਸੀਂ ਧੰਨਵਾਦ ਕਰਦੇ ਹਾਂ। ਤੇ ਜਿਹੜੇ ਐਡਵਰਟਾਈਜ਼ਰਸ ਆ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ, ਕਿਉਂਕਿ ਇਹਨਾਂ ਸਾਰਿਆਂ ਦੇ ਹੀ ਜਿਹੜੇ ਸਮਰਥਨ ਦੇ ਨਾਲ, ਸਹਿਯੋਗ ਦੇ ਨਾਲ ਹੀ ਅਦਾਰੇ ਨੂੰ ਚੱਲਦਾ ਰੱਖਣਾ ਜਿਹੜਾ ਆ ਉਹ ਇੱਕ ਵੱਡਾ ਕਾਰਜ ਹੁੰਦਾ ਆ। ਤੇ ਆਉਣ ਵਾਲੇ ਦਿਨਾਂ 'ਚ ਰਿਸੈਸ਼ਨ ਦੇ ਦਿਨਾਂ ਦੇ ਵਿੱਚ ਕਿੱਦਾਂ ਦੇ ਹਾਲਾਤ ਰਹਿਣਗੇ, ਇਹ ਪ੍ਰਵੀਨ ਇਹ ਸਭ ਕਿਆਸ ਰਹੀਆਂ ਨੇ। ਪਰ ਇਹ ਵੀ ਚਲੋ ਅਸੀਂ ਉਮੀਦ ਕਰਦੇ ਹਾਂ ਵੀ ਅਸੀਂ ਤੁਹਾਡੇ ਲਈ ਇਹ ਜਿਹੜੀਆਂ ਸੇਵਾਵਾਂ ਲਗਾਤਾਰ ਦਿੰਦੇ ਰਹੀਏ। ਪਰ ਇਹ ਆ ਵੀ ਤੁਹਾਡੀ ਸਪੋਰਟ ਦੀ ਹਮੇਸ਼ਾ ਸਾਨੂੰ ਜ਼ਰੂਰਤ ਰਹੇਗੀ। ਹਾਂਜੀ, ਬਿਲਕੁਲ। ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਉਹਨਾਂ ਦੇ ਉੱਤੇ ਆਪਣੀਆਂ ਸਰਗਰਮੀਆਂ ਵਧਾ ਕੇ, ਸਬਸਕ੍ਰਿਪਸ਼ਨ ਜੋੜ ਕੇ ਸਾਨੂੰ ਆਪਣਾ ਜਿਹੜਾ ਸਹਿਯੋਗ ਆ ਉਹ ਦੇ ਸਕਦੇ ਹੋ। ਇਸੇ ਤਰ੍ਹਾਂ ਜਿਹੜਾ ਤੁਹਾਡਾ ਸਾਥ ਆ ਜਿਵੇਂ ਪਹਿਲਾਂ ਬਣਿਆ ਹੋਇਆ ਉਹ ਵੀ ਜਿਹੜਾ ਬਣਿਆ ਰਵੇ। ਅਸੀਂ ਉਹਦੇ ਲਈ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਤੇ ਉਸ ਦੀ ਉਮੀਦ ਵੀ ਤੁਹਾਡੇ ਤੋਂ ਲਾ ਕੇ ਰੱਖਦੇ ਹਾਂ। ਇਹਦੇ ਵਿੱਚ ਇੱਕ ਐਡ ਚੀਜ਼ ਹੋਰ ਕਰਦੇ ਚੱਲਦੇ ਹਾਂ ਰਾਜਕਰਮਜੀਤ ਸਿੰਘ ਜੀ, ਉਹ ਇਹ ਹੈ ਕਿ ਪੰਜਾਬੀ ਰੇਡੀਓ ਯੂਐਸਏ ਦੇ ਬਾਰੇ ਅਸੀਂ ਇਹ ਕਹਿ ਸਕਦੇ ਹਾਂ ਜ਼ਰੂਰ ਕਿ ਉੱਥੇ ਜਦੋਂ ਤੋਂ ਪੰਜਾਬੀ ਰੇਡੀਓ ਯੂਐਸਏ ਲਾਂਚ ਹੋਇਆ, ਜਦੋਂ ਤੋਂ ਔਨ 에ਅਰ ਹੈ ਪਿਛਲੇ 12 ਸਾਲਾਂ ਤੋਂ, ਤਾਂ ਪੰਜਾਬੀ ਰੇਡੀਓ ਯੂਐਸਏ ਨੇ ਇੱਕ ਵੀ ਜਿਹੜਾ ਭਾਰਤੀ ਸਰਕਾਰ ਦਾ ਜਾਂ ਪੰਜਾਬ ਸਰਕਾਰ ਦਾ ਇਸ਼ਤਿਹਾਰ ਹੈ ਉਹ ਰਨ ਨਹੀਂ ਕੀਤਾ ਹਲੇ ਤੱਕ ਵੀ। 3 ਸਰਕਾਰਾਂ ਉੱਥੇ, ਤੀਜੀ ਚੌਥੀ ਸਰਕਾਰ ਜਿਹੜੀ ਮੋਦੀ ਦੀ ਹੈ, ਸੈਂਟਰਲ ਦੀ ਹੈ, ਚੌਥੀ ਸਰਕਾਰੀ ਤਕਰੀਬਨ ਪੰਜਾਬ ਦੇ ਵਿੱਚ। ਉਸ ਤੋਂ 2010 ਤੋਂ ਬਾਅਦ 2 ਅਕਾਲੀ ਦਲ ਦੀਆਂ, ਇੱਕ ਕੈਪਟਨ ਸਾਹਿਬ ਦੀ ਤੇ ਚੌਥੀ ਹੁਣ ਆ ਚੱਲ ਰਹੀ ਹੈ। ਸੋ ਅਸੀਂ ਉਹਨਾਂ ਦੇ ਨਾ ਤਾਂ ਇਸ਼ਤਿਹਾਰਾਂ ਤੇ ਮੁਨੱਸਰੀਆਂ ਨਾ ਹੀ ਅਸੀਂ ਝਾਕ ਰੱਖਦੇ ਹਾਂ। ਹਾਂ, ਜਿਹੜਾ ਸਾਨੂੰ ਸੋਸ਼ਲ ਮੀਡੀਆ ਤੇ ਤੁਹਾਡਾ ਸਹਿਯੋਗ ਮਿਲਦਾ ਸਬਸਕ੍ਰਿਪਸ਼ਨ ਦੇ ਥਰੂ, ਜਾਂ ਤੁਸੀਂ ਪੇਜ ਲਾਈਕ ਕਰਦੇ ਹੋ ਜਾਂ ਉੱਥੇ ਆਪਣੀ ਸ਼ੇਅਰਿੰਗ ਕਰਦੇ ਹੋ, ਤਾਂ ਉਹ ਅਸੀਂ ਜ਼ਰੂਰ ਉਹਦੀ ਉਮੀਦ ਵੀ ਕਰਦੇ ਹਾਂ ਤੇ ਉਹਦੇ ਤੇ ਤੁਹਾਨੂੰ ਅਪੀਲ ਵੀ ਕਰਦੇ ਹਾਂ। ਤੇ ਆਪਾਂ ਇੱਧਰ ਫੇਰ ਇੱਕ ਵਾਰ ਤੋਂ ਯੂਐਸ ਮੀਡੀਆ ਦੀ ਗੱਲ ਕਰਦੇ ਚੱਲੀਏ। ਗੈਨੇਟ ਦੀ ਮੈਂ ਗੱਲ ਕੀਤੀ ਸੀ ਤੇ ਗੈਨੇਟ ਦੇ ਨਾਲ ਜਿਹੜੇ ਪੈਰਾਮਾਉਂਟ ਗਲੋਬਲ ਦੀ ਗੱਲ ਕੀਤੀ ਸੀ, ਵਾਰਨਰ ਬ੍ਰਦਰਜ਼ ਬਾਰੇ ਗੱਲਬਾਤ ਕੀਤੀ ਸੀ ਆਪਾਂ, ਵਾਲਟ ਡਿਜ਼ਨੀ ਕੰਪਨੀ ਦੀ ਗੱਲ ਕਰ ਚੁੱਕੇ ਹਾਂ। ਤੇ ਇਸੇ ਤਰ੍ਹਾਂ ਜਿਹੜੇ ਹੋਰ ਆਊਟਸਾਈਡ ਦੀ ਮੀਡੀਆ ਵੀ ਕੁਛ ਜਿਹੜੇ ਅਦਾਰੇ ਆ ਉਹਨਾਂ ਦੇ ਵਿੱਚ ਵੀ ਇੱਕ ਅਦਾਰਾ ਵਾ, ਜਿਹੜੇ ਦਰਜਨਾਂ ਇਹ ਜਿਹੇ ਅਦਾਰੇ ਆ ਰਾਜਕਰਮਜੀਤ ਸਿੰਘ ਜੀ, ਜਿਨ੍ਹਾਂ ਨੇ ਕੁਛ ਕੁ % ਜਿਹੜੀਆਂ ਨਵੀਆਂ ਜੌਬਸ ਨੇ ਉਹਨਾਂ ਨੂੰ ਫਰੀਜ਼ ਕੀਤਾ ਹੋਇਆ ਤੇ ਲੇ-ਆਫਸ ਕੀਤੀਆਂ ਹੋਈਆਂ ਨੇ। ਵਾਇਸ ਮੀਡੀਆ ਦੇ CEO ਨੇ ਨੈਂਸੀ ਡੁਬੈਕ, ਉਹਨਾਂ ਨੇ ਇਹ ਗੱਲ ਦੱਸੀ ਸੀ ਕਿ ਅਸੀਂ ਆਪਦੇ ਜਿਹੜੇ ਨੈਕਸਟ ਮੰਥ ਤੋਂ ਜਿਹੜੇ ਸਾਡੇ EMPLOYEES ਆ ਉਹਨਾਂ ਨੂੰ ਅਸੀਂ 15% ਜਿਹੜਾ ਕੱਟ ਲਾ ਰਹੇ ਹਾਂ ਉਹਨਾਂ ਦੀ ਸੈਲਰੀਜ਼ ਦੇ ਵਿੱਚ। ਸੋ ਬੇਸ਼ੱਕ ਅਸੀਂ ਕਹਿੰਦੇ ਘਰੇ ਤਾਂ ਨਹੀਂ ਤੋਰ ਰਹੇ, ਪਰ ਕੱਟ ਜਿਹੜਾ ਉਹ ਤੁਹਾਨੂੰ ਚੱਲਣਾ ਹੀ ਪੈਣਾ। ਜੀ ਬਿਲਕੁਲ। ਵਾਇਸ ਮੀਡੀਆ ਵਾਲਾ ਉਹੀ ਹੈ ਜਿਨ੍ਹਾਂ ਦਾ ਰਿਪੋਰਟਰ ਅੰਗਦ ਸਿੰਘ ਨੂੰ ਭਾਰਤ ਵਾਲਿਆਂ ਨੇ ਉੱਥੇ ਜਾਣ ਤੋਂ ਰੋਕਿਆ ਸੀਗਾ। ਸੋ ਇਹ ਵੀ ਆਪਣੇ ਸਰੋਤਿਆਂ ਨੂੰ ਨਾਲ ਦੇ ਨਾਲ ਦੱਸਦੇ ਜਾਈਏ। ਸੋ ਇਹ ਜਿਹੜੀ ਇੱਥੇ ਦੀ ਆਪਾਂ ਚਰਚਾ ਕੀਤੀ ਤੇ ਹੁਣ ਆਪਾਂ ਪ੍ਰਵੀਨ ਉੱਥੇ ਰਵੀਸ਼ ਦੇ ਜਿਹੜੇ ਅਸਤੀਫੇ ਆ ਉਸ ਦੇ ਉੱਤੇ ਚਰਚਾ ਕਰਦੇ। ਪਰ ਉਸ ਤੋਂ ਪਹਿਲਾਂ ਆਪਾਂ ਇੱਕ ਜਾਣਕਾਰੀ ਆਪਣੇ ਸਰੋਤਿਆਂ ਨਾਲ ਸਾਂਝੀ ਕਰਦੇ ਜਾਈਏ। ਅਕਸਰ ਆਪਾਂ ਇੱਥੇ ਕਹਿੰਦੇ ਰਹਿੰਦੇ ਹਾਂ ਵੀ ਇੱਥੋਂ ਦੇ ਜਿਹੜੇ ਦਿਨ ਤਿਉਹਾਰ ਹੁੰਦੇ ਉਹਨਾਂ ਸਾਰਿਆਂ ਦੇ ਵਿੱਚ ਆਪਾਂ ਨੂੰ ਜਿਹੜਾ ਉਹ ਇਨਵੋਲਵ ਹੋਣਾ ਚਾਹੀਦਾ, ਜਾਣਾ ਚਾਹੀਦਾ ਆ। ਸੋ ਇਸੇ ਤਰੀਕੇ ਨਾਲ ਜਿਹੜੀ ਮੀਰੀ ਪੀਰੀ ਸੁਸਾਇਟੀ ਫਰੈਜ਼ਨੋ ਵਾਲੇ ਆ ਉਹਨਾਂ ਦੇ ਦੁਆਰਾ ਜਿਹੜੀ ਕ੍ਰਿਸਮਸ ਪਰੇਡ ਫਰੈਜ਼ਨੋ ਡਾਊਨਟਾਊਨ ਦੇ ਵਿੱਚ ਲਗਾਈ ਜਾਣੀ ਆ, ਹੋਣੀ ਆ। ਉੱਥੇ ਇਹਨਾਂ ਦੇ ਦੁਆਰਾ ਇੱਕ ਲੰਗਰ ਦਾ ਜਿਹੜਾ ਇੱਥੇ ਗੋਰਿਆਂ ਦੇ ਹਿਸਾਬ ਦੇ ਨਾਲ ਆ ਉਹ ਜਿਹੜਾ ਉਹ ਕੀਤਾ ਜਾਊਗਾ। ਇੱਥੋਂ ਦੇ ਕਮਿਊਨਿਟੀਜ਼ ਦੇ ਹਿਸਾਬ ਦੇ ਨਾਲ ਜਿਹੜਾ ਲੰਗਰ ਲਾਇਆ ਜਾਣਾ ਸਵੇਰੇ 10 ਵਜੇ ਇਹ ਹੋਣਾ ਆ। 3 ਦਸੰਬਰ ਨੂੰ ਯਾਨੀ ਕਿ ਪਰਸੋਂ ਨੂੰ ਕ੍ਰਿਸਮਸ ਦੀ ਪਰੇਡ ਡਾਊਨਟਾਊਨ ਫਰੈਜ਼ਨੋ ਦੇ ਵਿੱਚ ਹੋਣ ਜਾ ਰਹੀ ਹੈ। ਸ਼ਨੀਚਰਵਾਰ ਦਾ ਇਹ ਦਿਨ ਆ ਤੇ ਇਹ ਜਿਹੜਾ ਉਹਨਾਂ ਦਾ ਅਨਾਇਓ ਤੇ ਜਿਹੜਾ ਫੁਲਟਨ ਸਟਰੀਟ ਆ ਉਹਦੀ ਪਾਰਕਿੰਗ ਲਾਟ ਦਾ ਜਿਹੜਾ ਕਾਰਨਰ ਆ ਉੱਥੇ ਇਹਨਾਂ ਦੇ ਦੁਆਰਾ ਜਿਹੜੀ ਕ੍ਰਿਸਮਸ ਪਰੇਡ ਦੇ ਵਿੱਚ ਲੰਗਰ ਦੀ ਜਿਹੜੀ ਸੇਵਾ ਉਹ ਕੀਤੀ ਜਾਣੀ ਆ। ਇਸੇ ਤਰੀਕੇ ਨਾਲ ਜਿਹੜੀ 4th ਆਫ ਜੁਲਾਈ ਹੁੰਦੀ ਆ ਉਦੋਂ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਆਪਣੇ ਪੰਜਾਬੀ ਨੇ, ਸਿੱਖ ਨੇ, ਉਹ ਲੰਗਰ ਲਾਉਂਦੇ ਨੇ, ਕਿਤੇ ਪਾਣੀ ਦਾ, ਕਿਤੇ ਕੌਫੀ ਦਾ, ਕਿਤੇ ਡੋਨਟ ਦਾ, ਇੱਦਾਂ ਦੀਆਂ ਸਾਰੀਆਂ ਚੀਜ਼ਾਂ ਦਾ। ਸੋ ਇਹ ਮੀਰੀ ਪੀਰੀ ਸੁਸਾਇਟੀ ਫਰੈਜ਼ਨੋ ਵਾਲੇ ਜਿਹੜੇ ਆ ਉਹ ਇਸ ਵਾਰ ਫਰੈਜ਼ਨੋ ਡਾਊਨਟਾਊਨ ਦੇ ਵਿੱਚ ਕ੍ਰਿਸਮਸ ਪਰੇਡ ਦੇ ਉੱਤੇ ਲੰਗਰ ਲਾ ਰਹੇ ਨੇ ਸਵੇਰੇ 10 ਵਜੇ 3 ਤਰੀਕ ਨੂੰ, 3 ਦਸੰਬਰ ਨੂੰ ਸ਼ਨੀਚਰਵਾਰ ਨੂੰ। ਇਨਿਓ ਤੇ ਫੁਲਟਨ ਸਟਰੀਟ ਦੀ ਜਿਹੜੀ ਪਾਰਕਿੰਗ ਲਾਟ ਦਾ ਕਾਰਨਰ ਆ ਉੱਥੇ ਜਿਹੜਾ ਇਹਨਾਂ ਦਾ ਲੰਗਰ ਹੋਣਾ ਹੈ। ਸੋ ਬੇਨਤੀ ਕਰਦੇ ਨੇ ਵੀ ਵੱਧ ਤੋਂ ਵੱਧ ਲੋਕ ਵੀ ਉਸ ਦੇ ਵਿੱਚ ਹਿੱਸਾ ਲੈਣ, ਯੋਗਦਾਨ ਜਿਹੜਾ ਉਹ ਪਾਉਣ ਤੇ ਜਾ ਕੇ ਇਸ ਪਰੇਡ ਦੇ ਵਿੱਚ ਵੀ ਸ਼ਾਮਲ ਹੋਣ।
ਜੀ, ਜੀ, ਬਿਲਕੁਲ। ਸੋ ਰਵੀਸ਼ ਕੁਮਾਰ ਦੀ ਗੱਲ ਕਰਾਂਗੇ, ਤੁਸੀਂ ਰਵੀਸ਼ ਕੁਮਾਰ ਨੂੰ ਕਿਵੇਂ ਸੁਣਦੇ ਰਹੇ ਆ ਜਾਂ ਤੁਸੀਂ ਰਵੀਸ਼ ਕੁਮਾਰ ਦੀਆਂ ਕਿਹੜੀਆਂ ਰਿਪੋਰਟਸ ਜਾਂ ਉਹਨੂੰ ਕਦੋਂ ਤੋਂ ਜਾਣਨ ਲੱਗੇ ਸੀ ਜਾਂ ਤੁਸੀਂ ਇਸ ਅਸਤੀਫੇ ਨੂੰ ਕਿਵੇਂ ਦੇਖਦੇ ਆ? ਇਹਦੀ ਬਾਬਤ ਆਪਣੀ ਰਾਏ, ਆਪਣਾ ਕਮੈਂਟ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ। 408 272 5200 ਸਟੂਡੀਓ ਦਾ ਨੰਬਰ ਹੈ। ਰਵੀਸ਼ ਕੁਮਾਰ ਨੇ ਰਾਜਕਰਨਵੀਰ ਸਿੰਘ ਜੀ ਧਰਾਤਲ ਦੀ ਜ਼ਮੀਨੀ ਰਿਪੋਰਟ ਤੇ ਬਹੁਤ ਕੰਮ ਕੀਤਾ। ਉਹਦੀ ਇੱਕ ਰਿਪੋਰਟ, ਉਹਦਾ ਇੱਕ ਪ੍ਰੋਗਰਾਮ ਸੀ ਰਵੀਸ਼ ਕੀ ਰਿਪੋਰਟ ਤੇ ਹਮ ਲੋਗ। ਉਸ ਤੋਂ ਉਹ ਬੰਦਾ ਜਿਹੜਾ ਸਥਾਪਿਤ ਹੁੰਦਾ ਹੈ ਤੇ ਇੰਡੀਅਨ ਐਕਸਪ੍ਰੈਸ ਨੇ 2016 ਦੇ ਵਿੱਚ ਉਹਨੂੰ 100 ਤੋਂ ਵੱਧ ਪ੍ਰਭਾਵਸ਼ਾਲੀ ਭਾਰਤੀਆਂ ਦੀ ਸੂਚੀ ਦੇ ਵਿੱਚ ਸ਼ਾਮਲ ਕੀਤਾ ਸੀ। 2019 ਦੇ ਵਿੱਚ ਉਹਨੂੰ ਵਕਾਰੀ ਰਹਿਮਨ ਮੈਗਸਿਸ ਪੁਰਸਕਾਰ ਮਿਲਿਆ ਤੇ ਇਹ ਸਨਮਾਨ ਜਿਹੜਾ ਉਹ ਏਸ਼ੀਆ ਦੇ ਵਿੱਚ ਦਲੇਰ ਤੇ ਬਦਲਾਅ ਪੱਖੀ ਅਗਵਾਈ ਦੇ ਲਈ ਦਿੱਤਾ ਜਾਂਦਾ ਹੈ। ਆਪਾਂ ਦੇਖਦੇ ਹਾਂ ਕਿ ਉੱਥੇ ਭਾਰਤ ਦੇ ਵਿੱਚ ਪੱਤਰਕਾਰਤਾ ਕਰਨੀ ਕਿੰਨੀ ਔਖੀ ਹੈ। ਤਕਰੀਬਨ 95% ਜਿਹੜੇ ਉੱਥੋਂ ਦੇ ਅਦਾਰੇ ਨੇ, ਨਿਊਜ਼ ਅਦਾਰੇ ਨੇ, ਮੀਡੀਆ ਅਦਾਰੇ ਨੇ, ਉਹ ਸਰਕਾਰ ਦੇ ਝੋਲੀ ਚੱਕ ਬਣ ਚੁੱਕੇ ਨੇ। ਤੇ ਇਹ ਪਤਾ ਹੀ ਸੀਗਾ, ਪਿਛਲੇ ਕੁਝ ਸਮੇਂ ਤੋਂ ਇਹਦੀ ਸਕ੍ਰਿਪਟ ਲਿਖੀ ਜਾ ਰਹੀ ਸੀਗੀ ਕਿ ਐਨਡੀਟੀਵੀ ਨੂੰ ਜਿਹੜਾ ਉਹ ਸ਼ੇਅਰ ਖਰੀਦਣ ਦੇ ਢੰਗ ਦੇ ਨਾਲ, ਉਸ ਤਰੀਕੇ ਜਾਂ ਉਸ ਜ਼ਰੀਏ ਜਾਂ ਉਸ ਚੋਰ ਮੁੱਲ ਰਾਹੀਂ ਇਹਨੂੰ ਕਿਸੇ ਨਾ ਕਿਸੇ ਕਾਰਪੋਰੇਟ ਜਿਹੜਾ ਘਰਾਣਾ ਹੈ, ਉਹਨਾਂ ਨੇ ਲੈ ਹੀ ਲੈਣਾ। ਸੋ ਅਦਾਨੀ ਬਾਰੇ ਪਹਿਲਾਂ ਹੀ ਚਰਚਾ ਸੀਗੀ। ਪਹਿਲਾਂ ਉਹਦੇ ਜਿਹੜੇ ਸ਼ੇਅਰ ਸੀ ਉਹ ਥੋੜ੍ਹੇ ਸੀ। ਬਾਅਦ ਦੇ ਵਿੱਚ ਰਾਧਿਕਾ ਰਾਏ ਤੇ ਪਰਣਾ ਰਾਏ ਨੇ ਜਿਹੜਾ ਆਪਣੇ ਜਦੋਂ ਅਸਤੀਫਾ ਦੇ ਦਿੱਤਾ ਤੇ ਹੁਣ ਤਕਰੀਬਨ ਇਹ ਖੁੱਲ੍ਹਾ ਹੋ ਗਿਆ ਕੰਮ ਕਿ ਹੁਣ ਜਿਹੜੇ ਸਭ ਤੋਂ ਜ਼ਿਆਦਾ ਸ਼ੇਅਰ ਹੋਣਗੇ ਉਹ ਅਦਾਨੀ ਕੋਲੇ ਹੀ ਹੋਣਗੇ। ਸੋ ਉਹ ਬੰਦੇ ਨੂੰ ਹਮੇਸ਼ਾ ਜਦੋਂ ਜਿਸ ਅੰਦਾਜ਼ ਦੇ ਨਾਲ ਉਹ ਗੱਲ ਕਰਦਾ ਕਿ ਨਮਸਕਾਰ ਮੈਂ ਹਾਂ ਰਵੀਸ਼ ਕੁਮਾਰ, ਤਾਂ ਉਹ ਇੱਕ ਅੰਦਾਜ਼ ਜਿਹੜਾ ਵਿਲੱਖਣ ਸ਼ੈਲੀ, ਵਿਲੱਖਣ ਸ਼ਬਦਾਵਲੀ ਔਰ ਇੱਕ ਸ਼ਾਲੀਨ ਤਰੀਕੇ ਨਾਲ, ਜਿਹੜਾ ਇੱਕ ਆਮ ਤੌਰ ਤੇ ਮੰਨਿਆ ਜਾਂਦਾ ਹੈ। ਕਈ ਵਾਰੀ ਬੰਦਾ ਗੱਲ ਕਰਦਾ ਕਰਦਾ ਅਗਰੈਸਿਵ ਹੋ ਜਾਂਦਾ ਹੈ, ਕਈ ਵਾਰੀ ਬੰਦਾ ਗੱਲ ਕਰਦਾ ਕਰਦਾ ਭਾਵੁਕ ਹੋ ਜਾਂਦਾ ਹੈ, ਪਰ ਉਹਨੇ ਬੜੇ ਸਾਦੇ ਜਿਹੇ ਢੰਗ ਨਾਲ ਰਿਪੋਰਟਿੰਗ ਕੀਤੀ ਔਰ ਹਰ ਜੋ ਵੱਡੀਆਂ ਭਾਰਤ ਦੇ ਵਿੱਚ ਜੋ ਵੀ ਵੱਡੀਆਂ ਮੁਹਿੰਮਾਂ ਮੋਰਚੇ ਚੱਲੇ ਉਹਨਾਂ ਦੇ ਵਿੱਚ ਉਹਨੇ ਰਿਪੋਰਟਿੰਗ ਕੀਤੀ। ਔਰ ਖਾਸ ਕਰਕੇ ਉਹਨੂੰ ਟਰੋਲ ਕੀਤਾ ਗਿਆ ਜਦੋਂ ਉਹ ਸੀਏਏ ਨਾਗਰਿਕਤਾ ਸੋਧ ਕਾਨੂੰਨ ਦੇ ਮਾਮਲੇ ਦੇ ਵਿੱਚ ਰਿਪੋਰਟ ਕਰ ਰਿਹਾ ਸੀ। ਔਰ ਉਸ ਟਾਈਮ ਪਤਾ ਲੱਗਿਆ, ਲੋਕਾਂ ਨੂੰ ਅਹਿਸਾਸ ਹੋਇਆ ਜਦੋਂ ਉਹ ਉੱਥੇ ਗਰਾਊਂਡ ਤੇ ਰਿਪੋਰਟ ਕਰਨ ਗਿਆ ਸੀ, ਤਾਂ ਲੋਕ ਉਹਨੂੰ ਵੇਖ ਕੇ ਭਾਵੁਕ ਹੋ ਗਏ ਕਿ ਇਹੀ ਇੱਕੋ ਇੱਕ ਬੰਦਾ ਦੇਸ਼ ਦੇ ਵਿੱਚ ਜਿਹਦੇ ਤੇ ਸਾਨੂੰ ਮਾਣ ਸੀ ਜਾਂ ਜਿਹਦੇ ਤੋਂ ਸਾਨੂੰ ਉਮੀਦ ਸੀ। ਇਸ ਦੀ ਇੱਕ ਉਹਨੂੰ ਪਿਆਰ ਕਿੰਨਾ ਮਿਲਦਾ ਸੀ, ਇਹਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਵੀ ਜਦੋਂ ਉਹਨੇ ਆਪਦੇ ਚੈਨਲ ਤੋਂ, ਐਨਡੀਟੀਵੀ ਤੋਂ ਅਸਤੀਫੇ ਦਾ ਐਲਾਨ ਕੀਤਾ ਸੀ, ਤਾਂ ਉਹਦੇ ਜਿਹੜਾ YouTube ਚੈਨਲ ਅਫੀਸ਼ੀਅਲ, ਉਹਦੇ ਤੇ ਮਹਿਜ਼ 6-7 ਲੱਖ ਸਬਸਕ੍ਰਾਈਬਰ ਸੀਗੇ। ਜਦਕਿ ਹੁਣ ਤੁਸੀਂ ਜਾ ਕੇ ਦੇਖੋਗੇ ਤਾਂ ਤਕਰੀਬਨ 1.5 ਮਿਲੀਅਨ ਸਬਸਕ੍ਰਾਈਬਰ ਆ ਉਹਦੇ ਤੇ। ਸੋ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ 130 ਕਰੋੜ ਲੋਕਾਂ ਦੇ ਵਿੱਚੋਂ ਇੱਕ ਬੰਦੇ ਦੀ ਪੱਤਰਕਾਰੀ ਸੀ ਜਿਹੜੀ ਸੀਗੀ, ਉਹ ਕਿਸ ਢੰਗ ਦੀ ਸੀ, ਕਿਸ ਲੈਵਲ ਦੀ ਸੀ, ਕਿਉਂ ਉਹ ਸਰਕਾਰਾਂ ਨੂੰ ਚੁੱਭਦਾ ਸੀ ਤੇ ਅਖੀਰ ਇੱਕ ਚੋਰ ਮੋਰੀ ਦੇ ਰਾਹੀਂ, ਸ਼ੇਅਰ ਖਰੀਦਣ ਦੇ ਰਾਹੀਂ ਜਿਹੜਾ ਉਸ ਪੱਤਰਕਾਰ ਨੂੰ ਉਸ ਅਦਾਰੇ ਚੋਂ ਬਾਹਰ ਹੋਣਾ ਪਿਆ, ਜਿਹਨੂੰ ਉਹਨੇ ਆਪਣੀ ਆਵਾਜ਼ ਦੇ ਨਾਲ, ਆਪਣੀ ਰਿਸਰਚ ਦੇ ਨਾਲ, ਆਪਣੀ ਸ਼ੈਲੀ ਦੇ ਨਾਲ, ਆਪਣੇ ਢੰਗ ਦੇ ਨਾਲ ਇੱਕ ਮੁਕਾਮ ਦਿੱਤਾ ਸੀਗਾ। ਜੀ, ਜੀ ਬਿਲਕੁਲ ਪ੍ਰਵੀਨ, ਇਹ ਅੱਜ ਦੇ ਜਿਹੜੇ ਉੱਥੇ ਦੇ ਮੀਡੀਆ ਦੇ ਜਿਹੜਾ ਉਹ ਯੁੱਗ ਜੋ ਚੱਲ ਰਿਹਾ ਆ, ਜਿਹੜਾ ਜੀ, ਸ਼ਬਦ ਉੱਥੇ ਵਰਤਿਆ ਜਾਂਦਾ ਹੈ ਗੋਦੀ ਮੀਡੀਆ, ਗੋਦੀ ਕਹ ਲਓ, ਹਾਂਜੀ, ਮੋਦੀ ਮੀਡੀਆ ਕਹ ਲਓ, ਕੋਈ ਬਹੁਤਾ ਇਸ ਦੇ ਵਿੱਚ ਕੋਈ ਫਰਕ ਅੰਤਰ ਨਹੀਂ ਹੈ। ਅੰਤਰ ਨਹੀਂ ਆ। ਜੀ, ਉੱਥੇ ਬਹੁਤ ਸਾਰੇ ਲੋਕ ਜਿਹੜੇ ਕੁਛ ਧਰਾਤਲ ਦੀ ਜ਼ਮੀਨੀ ਪੱਧਰ ਦੀ ਰਿਪੋਰਟਿੰਗ ਚਾਹੁੰਦੇ ਸੀ ਜਾਂ ਦੇਖਣਾ ਚਾਹੁੰਦੇ ਸੀਗੇ, ਤਾਂ ਉਹ ਹਾਂਜੀ। ਇਸ ਚੈਨਲ ਦੇ ਉੱਤੇ ਜਾਂਦੇ ਸੀ। ਇਹ ਨਹੀਂ ਅਸੀਂ ਕਹਿੰਦੇ ਵੀ ਇਹ ਚੈਨਲ ਵਾਲੇ ਦੁੱਧ ਧੋਤੇ ਸੀਗੇ, ਪਰ ਹੂੰ, ਅੰਨ੍ਹਿਆਂ ਚ ਕਾਣਾ ਰਾਜਾ ਜਿੱਦਾਂ ਕਹਿ ਲੈਂਦਾ ਆ। ਹੂੰ, ਤੇ ਪਰ ਇਹਦੇ ਇੱਕ ਬਹੁਤ ਹੀ ਮਿਆਰੀ ਅਵਾਰਡ, ਮੈਗਸੈਸੇ ਅਵਾਰਡ ਵੀ ਜਿਹੜਾ ਉਹ ਜਿੱਤਣਾ, ਜਿੱਤਣਾ ਉਹ ਬਹੁਤ ਵੱਡੀ ਜਿਹੜੀ ਇੱਕ ਗੱਲ ਹੁੰਦੀ ਆ। ਲੋਕ ਜੀ, ਫਿਰ ਵੀ ਦੇਖਦੇ ਸੀਗੇ ਵੀ ਯਾਰ ਇੰਨੀ ਵਗ ਰਹੀ ਹਨੇਰੀ ਦੇ ਵਿੱਚ ਇਹ ਦੀਵਾ ਬਲਿਆ ਪਿਆ ਆ। ਹੂੰ, ਇਸ ਦੇ ਉੱਤੇ ਕਿੱਦਾਂ ਕਾਬੂ ਜਿਹੜਾ ਉਹ ਹੋਵੇ, ਇਹ ਜਿਹੜਾ ਉਹ ਦੇਖਣ ਵਾਲੀ ਗੱਲ ਸੀਗੀ। ਜੀ, ਜਦੋਂ ਗੋਧਰਾ ਕਾਂਡ ਜਿਹੜਾ ਹੋਇਆ, ਜਦੋਂ ਗੁਜਰਾਤ ਦੇ ਵਿੱਚ ਕਤਲੇਆਮ ਹੋਇਆ, ਉਦੋਂ ਆਈ ਥਿੰਕ ਐਨਡੀਟੀਵੀ ਇੱਕ ਅਜਿਹੇ ਚੈਨਲ ਸੀਗਾ ਜਿਹਨੇ ਸਵਾਲ ਜਿਹੜੇ ਮੋਦੀ ਹੁਣਾਂ ਨੂੰ ਉਸ ਟਾਈਮ ਦੇ ਉੱਤੇ ਕੀਤੇ। ਫਿਰ ਜੀ, ਉਸ ਇੱਕ ਮੈਨੂੰ ਲੱਗਦਾ ਇਹਨਾਂ ਦੀ ਇੰਟਰਵਿਊ ਦੇ ਲਈ ਮੋਦੀ ਉਦੋਂ ਪ੍ਰਧਾਨ ਮੰਤਰੀ ਦੇ ਚਿਹਰੇ ਦੇ ਲਈ ਆ ਰਿਹਾ ਸੀਗਾ ਉੱਭਰ ਕੇ, ਤੇ ਉਹ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਸੀਗਾ। ਉਦੋਂ ਆਇਆ, ਉਦੋਂ ਫਿਰ ਇਹਨੂੰ ਇੰਨੇ ਥੋੜੇ ਔਖੇ ਸਵਾਲ ਪੁੱਛੇ ਗਏ ਤੇ ਉਹ ਛੱਡ ਕੇ ਉਹਦੇ ਵਿੱਚੋਂ ਹੀ ਜਿਹੜਾ ਉਹ ਚਲਾ ਗਿਆ ਸੀਗਾ। ਸੋ ਇਸ ਜੀ, ਚੀਜ਼ ਨੂੰ ਲੈ ਕੇ ਮੋਦੀ ਤਾਂ ਕਹਿੰਦੇ ਆ ਵੀ ਇਦਾਂ ਹੀ ਦੇਖਿਆ ਜਾਂਦਾ ਵੀ ਉਹ ਲਾਈਕ ਨਹੀਂ ਕਰਦਾ ਹੂੰ, ਇਸ ਨੂੰ। ਤੇ ਆਪਾਂ ਦੇਖਦੇ ਹਾਂ ਵੀ ਜਿਹੜੇ ਖਾਸ ਕਰਕੇ
ਰਾਈਟ ਵਿੰਗ ਵਾਲਾ ਉੱਥੇ ਜਿਹੜੇ ਲੋਕ ਨੇ, ਜਿਹੜੇ ਹਿੰਦੂਤਵੀ ਸੋਚ ਵਾਲੇ ਜਿਹੜੇ ਲੋਕ ਨੇ, ਉਹ ਬਾਰ-ਬਾਰ ਇਸ ਨੂੰ ਨਿਸ਼ਾਨਾ ਜਿਹੜਾ ਉਹ ਬਣਾਉਂਦੇ ਰਹੇ ਆ। ਰਵੀਸ਼ ਨੂੰ ਜਿਹੜਾ ਉਹ ਨਿਸ਼ਾਨਾ ਜਿਹੜਾ ਉਹ ਬਣਾਉਂਦੇ ਰਹੇ ਆ। ਆਲਦੋ ਚਲੋ ਹੁਣ ਅੱਜ ਦੇ ਯੁੱਗ ਦੇ ਵਿੱਚ ਇੰਨਾ ਫਾਇਦਾ ਹੈਗਾ ਆ ਵੀ ਰਵੀਸ਼ ਵਰਗੇ ਬੰਦੇ ਨੂੰ ਜਿਹੜਾ ਮੌਕਾ ਹੈਗਾ ਆ YouTube, Facebook ਕਰਕੇ ਥਾਵਾਂ ਦੇ ਉੱਤੇ ਇਹ ਆਪਣੀ ਆਵਾਜ਼ ਜਿਹੜੀ ਉਹ ਰੱਖ ਸਕਦਾ ਆ। ਪਰ ਇੱਕ ਆਪਾਂ ਇਹ ਚੀਜ਼ ਉੱਥੇ ਹੁਣ ਕਹਿ ਸਕਦੇ ਹਾਂ ਵੀ ਉੱਥੇ ਜਿਹੜੇ ਰੌਲੇ ਰੱਪੇ ਦੇ ਵਿੱਚ ਇੱਕ ਸ਼ਾਲੀਨ ਜੀ ਆਵਾਜ਼ ਸੀਗੀ, ਮਨ ਨੂੰ ਸ਼ਾਂਤੀ ਦੇਣ ਵਾਲੀ ਜਾਂ ਅਸਲ 'ਚ ਖਬਰਾਂ ਸੁਣਨ ਵਾਲੀ ਜਿਹੜੀ ਆਵਾਜ਼ ਆ ਉੱਥੇ ਹੁਣ ਗਾਇਬ ਹੋ ਜਾਣੀ ਆ, ਤੇ ਬਾਕੀ ਰੌਲੇ ਰੱਪੇ ਦੇ ਵਿੱਚ ਇੱਕ ਅਡਾਨੀ ਦਾ ਨਵਾਂ ਚੈਨਲ ਉੱਭਰ ਕੇ ਆ ਜਾਊਗਾ। ਤੇ ਜਿਹੜਾ ਅਡਾਨੀ ਦਾ ਮੇਨ ਪ੍ਰਵੀਨ ਉਹਨਾਂ ਦਾ ਹੈਂਡਲ ਕਰਨਾ ਹੈ ਜਿਸਨੇ, ਉਹਨੇ ਆਲਰੇਡੀ ਆਪਣਾ ਇੱਕ ਕਲੀਅਰ ਕੀਤਾ ਆ, ਕਹਿੰਦਾ ਵੀ ਮੈਂ NDTV ਨੂੰ ਨੰਬਰ 1 ਰੇਟਿੰਗ ਵਾਲਾ ਚੈਨਲ ਬਣਾਉਣਾ ਆ। ਤੇ ਜਿਹੜੀ ਇਸ ਟਾਈਮ ਭਾਰਤ ਦੇ ਵਿੱਚ ਨੰਬਰ 1 ਰੇਟਿੰਗ ਉਸੇ ਦੀ ਆ ਜਿਹੜਾ ਵੱਧ ਤੋਂ ਵੱਧ ਜ਼ਹਿਰ ਦੇ ਟੀਕੇ ਜਿਹੜਾ ਉੱਥੇ ਲਾ ਸਕਦਾ ਹੈ। ਜੀ ਬਿਲਕੁਲ ਬਿਲਕੁਲ। ਇਹ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਇੱਕ ਸਕੂਨ ਦੇਣ ਵਾਲੀ ਆਵਾਜ਼, ਆਕਸਫੋਰਡ ਯੂਨੀਵਰਸਿਟੀ ਤੇ ਰਾਈਟਰਸ ਇੰਸਟੀਚਿਊਟ ਨੇ ਜਿਹੜਾ ਫॉर ਦੀ ਸਟੱਡੀ ਆਫ ਜਰਨਲਿਜ਼ਮ ਆ, ਉਹਨਾਂ ਨੇ ਇੱਕ ਸਰਵੇ ਕੀਤਾ ਸੀਗਾ ਭਾਰਤ ਦੇ ਵਿੱਚ, ਤੇ ਉੱਥੇ ਪਤਾ ਲੱਗਿਆ ਸੀਗਾ ਵੀ ਜਿਹੜੇ 76% ਲੋਕ ਆ ਨਾ, ਉਹ NDTV ਦੀ ਦਿੱਤੀ ਜਾਣਕਾਰੀ ਤੇ ਭਰੋਸਾ ਕਰਦੇ ਆ। ਔਰ ਜਿਹੜਾ ਨੋਟਬੰਦੀ ਦੇ ਵਿੱਚ, ਕਿਉਂਕਿ 2016 ਦੇ ਵਿੱਚ ਨੋਟਬੰਦੀ ਆਈ, ਜੋ ਨੋਟਬੰਦੀ ਦੇ ਵਿੱਚ ਰਿਪੋਰਟਿੰਗ ਸੀਗੀ, ਜੋ ਕਰੋਨਾ ਦੇ ਵਿੱਚ ਰਿਪੋਰਟਿੰਗ ਸੀਗੀ, ਉਹਨੇ ਰਵੀਸ਼ ਨੂੰ ਇੱਕ ਮੁਕਾਮ ਦਿੱਤਾ। ਨੋ ਡਾਊਟ ਉਹ ਬੰਦੇ ਦੀ ਆਪਣੀ ਰਿਸਰਚ ਸੀ ਜਾਂ ਆਪਣੇ ਰਿਸਰਚ ਦੇ ਉੱਤੇ ਉਹ ਬੰਦਾ ਕੰਮ ਕਰਦਾ ਸੀ, ਉਹਨੂੰ ਇੱਕ ਢੰਗ ਦੇ ਨਾਲ ਪੇਸ਼ ਕਰਦਾ ਸੀ, ਉਹ ਤਾਂ ਇੱਕ ਉਹਦਾ ਸਟਾਈਲ ਸੀਗਾ। ਬਟ ਆਪਣੇ ਸਟਾਈਲ ਦੇ ਨਾਲ, ਆਪਣੇ ਸ਼ੈਲੀ ਦੇ ਨਾਲ ਉਹਨੇ ਇੱਕ ਦਰਸ਼ਕਾਂ ਦਾ ਇੱਕ ਵਰਗ ਇਕੱਠਾ ਕਰ ਲਿਆ ਸੀਗਾ, ਜਿਹੜਾ ਕਿ ਹਰੇਕ ਸ਼ਾਮ ਨੂੰ ਪ੍ਰਾਈਮ ਟਾਈਮ ਦੇ ਵਿੱਚ ਬੰਦਾ ਸੁਣਦਾ ਸੀਗਾ ਕਿ ਮੈਂ ਹਾਂ ਰਵੀਸ਼ ਕੁਮਾਰ। ਸੋ ਜਿਹੜੀ ਹੈ ਪ੍ਰਾਈਮ ਟਾਈਮ, ਰਵੀਸ਼ ਕੁਮਾਰ ਵਿਦ ਪ੍ਰਾਈਮ ਟਾਈਮ ਉਹਦੇ ਪ੍ਰੋਗਰਾਮ ਦਾ ਨਾਮ ਸੀਗਾ। ਤੇ ਤੁਸੀਂ ਦੇਖੋ ਵੀ ਹੁਣ ਤਾਂ ਪੰਜਾਬੀ ਗਾਣਿਆਂ ਦੇ ਵਿੱਚ ਵੀ ਉਹਦਾ ਜ਼ਿਕਰ ਹੈ, ਤੇ ਜਿਵੇਂ ਸੋਸ਼ਲ ਮੀਡੀਆ ਦਾ ਘੇਰਾ ਵੱਡਾ ਹੋਇਆ ਤਾਂ ਉਹਨੂੰ ਹੋਰ ਜ਼ਿਆਦਾ ਪਹਿਚਾਣ ਮਿਲੀ। ਟੀਵੀ ਤੋਂ ਛੁੱਟ ਉਹ ਸੋਸ਼ਲ ਮੀਡੀਆ ਤੇ ਫੇਮਸ ਹੋਇਆ ਰਵੀਸ਼ ਕੁਮਾਰ। ਤਾਂ ਇਹਦੇ ਵਿੱਚ ਬਹੁਤ ਸਾਰੀਆਂ ਖੂਬੀਆਂ, ਬਹੁਤ ਸਾਰੇ ਉਹਦੇ ਪੱਤਰਕਾਰਤਾ ਤੇ ਉਂਗਲਾਂ ਵੀ ਉੱਠਦੀਆਂ ਰਹੀਆਂ ਕਿ ਪਹਿਲਾਂ ਇਹ ਬੰਦਾ ਕਾਂਗਰਸ ਪੱਖੀ ਸੀ, ਪਹਿਲਾਂ ਇਹ ਸੀ ਉਹ ਸੀ। ਪਰ ਜਿਸ ਤਰੀਕੇ ਨਾਲ ਉਹਨੇ ਮੋਦੀ ਸਰਕਾਰ ਨੂੰ ਘੇਰਿਆ, ਜਿਸ ਤਰੀਕੇ ਨਾਲ ਉਹਨੇ ਉਦੋਂ ਆਵਾਜ਼ ਚੁੱਕੀ ਰੱਖੀ ਜਦੋਂ ਸਾਰੀਆਂ ਆਵਾਜ਼ਾਂ ਬੰਦ ਹੋ ਗਈਆਂ, ਤਾਂ ਉਸ ਗੱਲ ਕਰਕੇ ਔਰ ਮਿਨੋਰਟੀਜ਼ ਦੀ ਗੱਲ ਕਰਨ ਕਰਕੇ ਬਹੁਤੇ ਲੋਕ ਉਹਨੂੰ ਲੈਂਦੇ ਨੇ। ਜਦੋਂ ਸਿੱਖ ਪੰਜਾਬ ਦੀ ਗੱਲ ਆਉਂਦੀ ਉਦੋਂ ਉਹਦੇ ਤੇ ਗਿਲਾ ਵੀ ਜ਼ਾਹਰ ਕਰਦੇ ਰਹੇ ਕਿ ਯਾਰ ਇਹ ਪੰਜਾਬ ਦੀ ਗੱਲ, ਸਿੱਖ ਪਰਸਪੈਕਟਿਵ ਦੀ ਗੱਲ ਘੱਟ ਕਰਦਾ। ਪਰ ਲੋਕ ਇਸ ਕਰਕੇ ਉਹਨੂੰ ਸ਼ਾਬਾਸ਼ੀ ਦਿੰਦੇ ਰਹੇ ਕਿ ਚਲੋ ਮੋਦੀ ਸਰਕਾਰ ਬਾਰੇ ਜਾਂ ਗਰਾਊਂਡ ਤੇ ਜੋ ਹੋ ਰਿਹਾ ਉਹਦੇ ਬਾਰੇ ਜੇ ਕੋਈ ਬੋਲ ਸਕਦਾ ਜਿਗਰੇ ਦੇ ਨਾਲ, ਤਾਂ ਉਹ ਆ ਰਵੀਸ਼ ਕੁਮਾਰ। ਇਹਦੇ ਬਦਲੇ ਉਹਨੂੰ ਬਹੁਤ ਕੁਝ ਦਿਮਾਗੀ ਤੌਰ ਤੇ ਝੱਲਣਾ ਵੀ ਪਿਆ, ਮਤਲਬ ਉਹਨੂੰ ਮੈਂਟਲੀ ਅਪਸੈਟ ਕੀਤਾ ਗਿਆ, ਉਹਦੇ ਪਰਿਵਾਰਾਂ ਨੂੰ ਟਰੋਲ ਕੀਤਾ ਗਿਆ, ਨੰਬਰ ਲੱਭ ਕੇ ਉਹਦੀਆਂ ਬੱਚੀਆਂ, ਉਹਦੇ ਗਾਂ ਰਿਸ਼ਤੇਦਾਰਾਂ ਨੂੰ ਵੀ ਗਾਂ ਦੀ ਗਾਂ ਟਰੋਲ ਕੀਤਾ ਗਿਆ। ਪਰ ਬੰਦਾ ਆਪਣੇ ਰਾਹ ਤੋਂ ਭਟਕਿਆ ਨਹੀਂ, ਬੰਦਾ ਆਪਣੇ ਰਾਹ ਤੋਂ ਹਟਿਆ ਨਹੀਂ। ਤੇ ਅੱਜ ਉਸ ਜਿਹੜਾ ਉਹ ਪ੍ਰੋਗਰਾਮ ਹੈ ਨਮਸਕਾਰ ਮੈਂ ਹਾਂ ਰਵੀਸ਼ ਕੁਮਾਰ, ਉਹ ਜਿਹੜਾ ਹੁਣ ਔਨ ਏਅਰ ਨਹੀਂ ਹੋਣਾ। ਰਵੀਸ਼ ਦੀ ਆਵਾਜ਼ ਦੇ ਵਿੱਚ ਸੌਰੀ ਪ੍ਰਵੀਨ, ਮੈਂ ਇੱਥੇ ਕੱਟ ਰਿਹਾ, ਤੇ ਅਸੀਂ ਜ਼ਰੂਰ ਆਪਣੇ ਸਰੋਤਿਆਂ ਨੂੰ ਪੁੱਛਣਾ ਚਾਹੁੰਦੇ ਹਾਂ, ਤੁਸੀਂ ਇਸ ਨੂੰ ਭਾਰਤ ਦੀ ਜਿਹੜੀ ਉੱਥੇ ਜਰਨਲਿਸਟ ਜੋ ਚੱਲ ਰਿਹਾ ਉੱਥੇ ਮੀਡੀਆ ਆ, ਤੁਸੀਂ ਕਿੱਦਾਂ ਦੇਖਦੇ ਆ ਵੀ ਤੁਹਾਨੂੰ ਲੱਗਦਾ ਹੈ ਵੀ ਕਦੀ ਕੋਈ ਲੋਕਾਂ ਦੀ ਗੱਲ ਕਰਨ ਵਾਲੀ ਚੀਜ਼ ਜਿਹੜੀ ਉੱਥੇ ਆਊਗੀ? ਕੀ ਕੋਈ ਏਦਾਂ ਦਾ ਕੋਈ ਪੱਤਰਕਾਰ ਤੁਹਾਨੂੰ ਲੱਗਦਾ ਆ ਵੀ ਉੱਥੇ ਹੈ, ਜਾਂ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਹੀ ਜਿਹੜੇ ਕੁਛ ਜਿਹੜੇ ਉਹ ਰਹਿ ਗਏ ਨੇ ਜਿਹੜਾ ਇਹਨਾਂ ਦੇ ਨਾਲ ਆਡਾ ਜਿਹੜਾ ਉਹ ਲਾ ਸਕਦੇ? ਸੋ ਜ਼ਰੂਰ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰੋ। ਤੁਸੀਂ ਇਸ ਦੇ ਅਸਤੀਫੇ ਨੂੰ NDTV ਦੇ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਜਿਸ ਹਿਸਾਬ ਦੇ ਨਾਲ ਚੱਲਦਾ ਸੀ ਉਸਦੇ ਪਤਨ ਨੂੰ ਤੁਸੀਂ ਕਿਸ ਹਿਸਾਬ ਦੇ ਨਾਲ ਜਿਹੜਾ ਉਹ ਦੇਖਦੇ ਹੋ? ਕਾਲ ਕਰਕੇ ਜ਼ਰੂਰ ਵਿਚਾਰ ਸਾਂਝੇ ਕਰ ਸਕਦੇ ਹੋ। 408 272 5200 4082725200। 55% ਸ਼ੇਅਰਾਂ ਦੇ ਉੱਤੇ ਅਡਾਨੀ ਜਿਹੜਾ ਆ ਪ੍ਰਵੀਨ, ਹਾਂਜੀ, ਉਹ ਕਾਬਜ ਹੋ ਜਾਣਾ। ਜਦੋਂ ਉਹ ਕਾਬਜ ਹੋ ਗਿਆ ਤੇ ਆਟੋਮੈਟਿਕਲੀ ਉਹਦੇ ਹਿਸਾਬ ਦੇ ਨਾਲ ਹੀ ਚੱਲਣਾ। ਇੱਕ ਇਹਨੇ ਰੀਸੈਂਟਲੀ ਗੱਲ ਕਹੀ ਸੀ, ਕਹਿੰਦਾ ਸੇਠ ਕੇ ਪਾਸ ਪੈਸੇ ਬਹੁਤ ਹੈ ਲੇਕਿਨ ਮੈਂ ਨਹੀਂ। ਉਹ ਕਹਿੰਦਾ ਸੀਗਾ ਵੀ ਚਲੋ ਪੈਸੇ ਉਹਨਾਂ ਕੋਲ ਹੋਣਗੇ ਪਰ ਮੈਂ ਨਹੀਂ ਹੋਊਂਗਾ। ਕਹਿੰਦੇ ਕਈ ਵਾਰੀ ਬੜੇ ਚਿਰ ਦੀ ਇਹ ਚਰਚਾ ਚੱਲ ਰਹੀ ਸੀਗੀ ਤੇ ਇਵੈਂਚੁਅਲੀ ਉਹ ਚੀਜ਼ ਜਿਹੜੀ ਉਹ ਸੱਚ ਹੋਈ ਆ। ਤੇ ਇਹ ਵੀ ਕਹਿੰਦਾ ਸੀਗਾ ਵੀ ਭਾਈ ਬਾਕੀ ਚੈਨਲ ਨਹੀਂ, ਕਹਿੰਦਾ ਵੀ ਉਹ ਵਾਲੀਆਂ ਖਬਰਾਂ ਭੜਕਾਊ ਏਦਾਂ ਦੀਆਂ ਚੀਜ਼ਾਂ ਦੇ ਵਿੱਚ ਕਹਿੰਦਾ ਵੀ ਉਹ ਜਿਹੜੇ ਨਸਾਂ ਦੇ ਵਿੱਚ ਜ਼ਹਿਰ ਤੇ ਟੀਕੇ ਲਾ ਰਹੀਆਂ ਆ ਇਹ ਨਿਊਜ਼ ਚੈਨਲ, ਉਹ ਦੇਖਣੇ ਭਾਈ ਬੰਦ ਕਰੋ। ਬਿਲਕੁਲ ਇਹ ਗੋਦੀ ਮੀਡੀਆ ਲਫ਼ਜ਼ ਅਸਲ ਦੇ ਵਿੱਚ ਇਹਦੀ ਖੋਜ ਆ ਰਵੀਸ਼ ਕੁਮਾਰ ਦੀ, ਵੀ ਤੁਸੀਂ ਜਾ ਕੇ ਗੋਦੀ ਮੀਡੀਆ ਇਹ ਕਰ ਰਿਹਾ, ਗੋਦੀ ਮੀਡੀਆ ਉਹ ਕਰ ਰਿਹਾ। ਅਸਲ ਦੇ ਵਿੱਚ ਗੋਦੀ ਮੀਡੀਆ ਲਫ਼ਜ਼ ਜਿਹੜਾ ਉਹ ਰਵੀਸ਼ ਕੁਮਾਰ ਦੇ ਮੂੰਹੋਂ ਸੁਣਿਆ, ਕਾਫੀ ਵਾਰ ਸੁਣਿਆ,
ਹਾਲਾਂਕਿ ਵੀ ਇਹਨੂੰ ਖੋਜਿਆ ਕਿਹਨੇ। ਤਾਂ ਪਰ ਇਹਦੇ ਵਿੱਚ ਇਹ ਕਿ ਹੈ ਇਸ ਵੇਲੇ ਰਾਜਕਰਮੀ ਸਿੰਘ ਜੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉੱਥੇ ਖਬਰਾਂ ਕਰਨੀਆਂ, ਪੱਤਰਕਾਰਤਾ ਕਰਨੀ ਕਿੰਨਾ ਔਖਾ ਕੰਮ ਹੈ। ਨਿਊਜ਼ ਬਿਜ਼ਨਸ ਨੂੰ ਸਭ ਤੋਂ ਔਖੇ ਕੰਮਾਂ ਦੇ ਵਿੱਚੋਂ ਇੱਕ ਗਿਣਿਆ ਜਾਂਦਾ, ਭਾਵੇਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਕਰਨਾ ਹੋਵੇ। ਭਾਰਤ ਦੇ ਵਿੱਚ ਤਾਂ ਜਿਹੜਾ ਟੀਵੀ ਨਿਊਜ਼ ਆ ਸਭ ਤੋਂ ਘੱਟ ਮੁਨਾਫੇ ਵਾਲਾ, ਸਿਆਸੀ ਖਤਰਿਆਂ ਵਾਲਾ ਤੇ ਜੋਖਿਮ ਭਰਿਆ ਕਾਰੋਬਾਰ ਮੰਨਿਆ ਜਾਂਦਾ ਹੈ। ਸਿਰਫ 2-3 ਕੰਪਨੀਆਂ ਹੀ ਆ ਜਿਹੜੀਆਂ ਸਰਕਾਰਾਂ ਨਾਲ ਰਲ ਕੇ ਪੈਸਾ ਕਮਾ ਰਹੀਆਂ ਨੇ, ਕਿਉਂਕਿ ਜਿਹੜੀ ਹੁਣ ਤੁਹਾਡੀ ਰਿਸੋਰਸ ਆਫ ਰੈਵਨਿਊ ਆ, ਉਹ ਮੋਸਟਲੀ ਸਰਕਾਰੀ ਇਸ਼ਤਿਹਾਰਾਂ ਤੇ ਜ਼ਿਆਦਾ ਡਿਪੈਂਡ ਕਰਦਾ ਹੈ। ਤੇ ਜਦੋਂ ਪੱਤਰਕਾਰੀ ਕਰੋਗੇ ਤਾਂ ਸਰਕਾਰ ਕਹੂਗੀ ਸਾਡੇ ਪੱਖੀ ਕਰੋ, ਇਸ ਕਰਕੇ ਤੁਸੀਂ ਜਿਹੜਾ ਜਾਂ ਸਾਡੇ ਇਸ਼ਤਿਹਾਰ ਨਾ ਲਓ। ਸੋ ਇਸੇ ਕਰਕੇ ਨਿਊਜ਼ ਚੈਨਲਾਂ ਦੀ ਜਿਹੜੀ ਭਰੋਸੇਯੋਗਤਾ, ਜਿਹੜੀ ਉਹਨਾਂ ਦੀ ਰਿਲਾਇਬਿਲਿਟੀ ਆ, ਉਹਨਾਂ ਤੇ ਘਟੀ ਆ ਲੋਕਾਂ ਦੀ, ਤੇ ਜਿਹੜੀ ਉਹਨਾਂ ਦੀ ਇੱਕ ਤਰੀਕੇ ਨਾਲ ਭਰੋਸੇਯੋਗਤਾ ਜਾਂ ਉਹਨਾਂ ਦਾ ਜਿਹੜਾ ਖਬਰਾਂ ਤੇ ਇੱਕ ਵਿਸ਼ਵਾਸ ਸੀਗਾ, ਉਹ ਵੀ ਘਟਿਆ। ਤੇ ਖਾਸ ਕਰਕੇ ਸੰਪਾਦਕੀਆਂ ਤਾਂ ਹੁਣ ਲੋਕ ਕਹਿੰਦੇ ਵੀ ਜਿਹੜੇ ਸੰਪਾਦਕ ਸ਼ਿਮਲੇ ਜਾ ਕੇ ਬਹਿ ਜਾਂਦੇ ਆ ਤੇ ਲਿਖਣਾ ਉਹਨਾਂ ਨੂੰ ਕੱਖ ਆਉਂਦਾ ਨੀਗਾ। ਗਰਮੀਆਂ ਦੇ ਵਿੱਚ ਸ਼ਿਮਲੇ, ਠੰਡ ਦੇ ਵਿੱਚ ਕੋਈ ਹੋਰ ਥਾਂ ਲੱਭ ਲੈਂਦੇ ਆ ਤੇ ਉਹ ਹੁਣ ਸੰਪਾਦਕੀਆਂ ਲਿਖਵਾ ਵੀ ਲੈਂਦੇ, ਯਾਨੀ ਕਿ ਗਾਂਹ ਤੋਂ ਗਾਂਹ ਸੰਪਾਦਕੀਆਂ ਲਿਖਵਾ ਵੀ ਲਈਆਂ ਜਾਂਦੀਆਂ, ਕਿਉਂਕਿ ਪੇਜ ਤਾਂ ਖਾਲੀ ਛੱਡਿਆ ਨਹੀਂ ਜਾਂਦਾ। ਨਹੀਂ ਹੁਣ ਤੁਸੀਂ ਦੇਖੋ ਜੀ, ਪ੍ਰਵੀਨ, ਇਹਦੇ ਵਿੱਚ ਮੈਨੂੰ ਹੁਣ ਉਹ ਦੂਜੇ ਵਿਕੇ ਹੋਏ ਪੱਤਰਕਾਰ ਦਾ ਨਾਂ ਦਾ ਭੁੱਲ ਗਿਆ, ਜਦੋਂ ਜੀ, ਯੂਕੇ ਦੇ ਵਿੱਚ ਉਹ ਜਾਂਦਾ ਕਹਿੰਦਾ ਕੁਛ ਫਕੀਰੀ ਤੋਂ ਹੈ ਆਪ ਮੈਂ, ਮੈਨੂੰ ਜੀ, ਉਹ ਬੰਦੇ ਦਾ ਨਾਂ ਹੁਣ ਮੈਨੂੰ ਚੇਤਾ ਭੁੱਲ ਗਿਆ ਕੀ ਆ। ਹਾਂਜੀ, ਕਿਸੇ ਟਾਈਮ ਦੇ ਉੱਤੇ ਅਜਿਹੇ ਉਹਦੇ ਪੱਤਰਕਾਰਾਂ ਨੂੰ ਬੜਾ ਵਧੀਆ ਮੰਨਿਆ ਜਾਂਦਾ ਹੁੰਦਾ ਸੀਗਾ, ਬਹੁਤ ਵਧੀਆ, ਬਹੁਤ ਲਾਈਕ ਵਧੀਆ। ਚੰਗੇ ਮੰਨੇ ਜਾਂਦੇ ਸੀਗੇ, ਪਰ ਅਚਾਨਕ ਐਸਾ ਇਹ ਜਿਹੜੇ ਉਲਰੇ ਆ ਜੀ, ਇੰਨੇ ਕੁ ਜ਼ਿਆਦਾ ਜਿਹੜੇ ਉਹ ਉਧਰਲੇ ਪਾਸੇ ਨੂੰ ਜਿਹੜਾ ਉਹ ਜਾ ਪਏ ਆ ਵੀ ਹੂੰ, ਹੁਣ ਰਹਿ ਰੱਬ ਦਾ ਜਿਹੜਾ ਉਹ ਨਾਂ ਆ। ਜਦੋਂ ਇਹਨਾਂ ਤੋਂ ਉਲਟ ਵਾਲੀ ਜਿਹੜੀ ਸਰਕਾਰ ਸੀਗੀ ਜੀ, ਪ੍ਰਵੀਨ, ਤੇ ਜੀ, ਜਦੋਂ ਉਦੋਂ ਡਾਲਰ ਚੜ੍ਹਦਾ ਸੀ ਤੇ ਉਦੋਂ ਕਹਿੰਦੇ ਸੀਗੇ ਵੀ ਰੁਪਈਆ ਡਿੱਗਦਾ ਸੀ ਤਾਂ ਕਹਿੰਦੇ ਵੀ ਆਹ ਕੀ ਹੋ ਗਿਆ, ਤੇ ਹੁਣ ਜੀ, ਕਹਿੰਦੇ ਆ ਵੀ ਨਹੀਂ ਜੀ ਇੰਪੋਰਟ ਐਕਸਪੋਰਟ ਦੇ ਵਿੱਚ ਤਾਂ ਫਿਰ ਫਾਇਦਾ ਹੋ ਰਿਹਾ ਹੈ ਡਾਲਰ ਦੇ ਹਾਂਜੀ, ਹਾਂਜੀ, ਉਹਦੇ ਵਿੱਚ ਆ ਬਿਲਕੁਲ, ਨਾ। ਬਿਲਕੁਲ, ਜਦੋਂ ਡੀਮੋਨੀਟਾਈਜ਼ ਕੀਤਾ ਆ ਉਦੋਂ ਦੇਖ ਕੇ ਕਹਿੰਦੇ ਜੀ ਚਿੱਪਾਂ ਲੱਗੀਆਂ ਇਹਦੇ ਵਿੱਚ, ਹੂੰ, ਨਾ ਕੋਈ ਸਮਝ ਨਾ ਕੋਈ ਹੋਰ, ਜੋ ਮੂੰਹ ਚ ਆਇਆ ਉਹ ਬੋਲੀ ਜਾਣਾ। ਬਸ ਉੱਥੇ ਤੇ ਇਹ ਦੌੜ ਲੱਗੀ ਸੀ ਵੀ ਕੌਣ ਪੈਰ ਜਿਹੜਾ ਜ਼ਿਆਦਾ ਧੋ ਕੇ ਇਹਨਾਂ ਦੇ ਪੀ ਸਕਦਾ ਆ, ਬਿਲਕੁਲ, ਤੇ ਬਸ ਉਸੇ ਚੀਜ਼ ਨੂੰ ਆ ਉਦਾਂ ਦੇ ਬੰਦਿਆਂ ਨੂੰ ਜਿਹੜਾ ਆ ਉਹ ਦੇਖੋ ਪ੍ਰਵੀਨ ਉਹ ਅੱਗੇ ਵਧਾਉਂਦੇ ਰਹੇ ਆ। ਵੱਖ-ਵੱਖ ਇੱਕੋ ਜਿਹੇ ਜਿਹੜੇ ਚੈਨਲਸ ਆ ਉਹਨਾਂ ਦੇ ਵਿੱਚ ਇੱਕ ਦੂਜੇ 'ਚ ਉਹ ਘੁੰਮਦੇ ਰਹਿੰਦੇ ਆ, ਹੂੰ, ਤੇ ਅਸਲ 'ਚ ਉਹਨਾਂ ਦਾ ਮੁੱਦਾ ਹੋਰ ਕੁਛ ਨਹੀਂ, ਸਿਰਫ ਤੇ ਸਿਰਫ ਉੱਥੇ ਹੇਟ ਫੈਲਾਉਣ ਦਾ ਜਿਹੜਾ ਹੈਗਾ ਆ। ਤੇ ਲੋਕਾਂ ਨੂੰ ਇਸ ਤੋਂ ਸੁਚੇਤ ਰਹਿਣ ਦੀ ਜ਼ਰੂਰਤ, ਬਚਣ ਦੀ ਜਿਹੜੀ ਉਹ ਜ਼ਰੂਰਤ ਆ ਵੀ ਕੀ ਬਿਲਕੁਲ, ਜਿਹੜਾ ਹੈਗਾ ਆ ਅਦਾਰਿਆਂ ਦੀ ਪੁੰਛਾਣ ਜਿਹੜੀ ਉਹ ਕਰਨ ਦੀ ਜ਼ਰੂਰਤ ਆ। ਤੇ ਪ੍ਰਵੀਨ ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ, ਜੀ, ਬ੍ਰੇਕ ਜੀ, ਤੋਂ ਬਾਅਦ ਦੇ ਵਿੱਚ ਪੰਜਾਬੀ ਮੀਡੀਆ ਦੇ ਉੱਤੇ ਵੀ ਆਪਾਂ ਜਿਹੜੀ ਉਹ ਗੱਲ ਕਰਾਂਗੇ, ਹੂੰ, ਉਹ ਇਸ ਪਾਸੇ ਕਿਹੜੀ ਪਟੜੀ ਦੇ ਉੱਤੇ ਚੜ੍ਹਿਆ ਪਿਆ ਆ, ਉਹਦੇ ਹੂੰ, ਉੱਤੇ ਆਪਾਂ ਚਰਚਾ ਕਰਦੇ ਹਾਂ। ਜੀ, ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਜੋੜਦੇ ਹਾਂ ਰਾਜਕਰਮਜੀਤ ਸਿੰਘ ਜੀ ਨੂੰ ਨਾਲ ਤੇ ਕਰਦੇ ਹਾਂ ਉਹਨਾਂ ਦੇ ਨਾਲ ਮਸਲੇ ਨੂੰ ਲੈ ਕੇ ਚਰਚਾ। ਰਾਜਕਰਮਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਇੱਕ ਵਾਰ ਮੁੜ ਤੋਂ ਪ੍ਰੋਗਰਾਮ ਦੇ ਵਿੱਚ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਤੋਂ ਪਹਿਲਾਂ ਆਪਾਂ ਪ੍ਰਵੀਨ ਪੰਜਾਬੀ ਮੀਡੀਆ ਦੇ ਜਿਹੜੇ ਹਾਲਾਤ ਆ ਉਸ ਦੇ ਉੱਤੇ ਚਰਚਾ ਕਰੀਏ। ਜੀ। ਇੱਕ ਰੀਸੈਂਟ ਨਵੀਂ ਡਿਵੈਲਪਮੈਂਟ ਉੱਥੇ ਭਾਰਤ ਦੇ ਵਿੱਚ ਮੀਡੀਆ ਨੂੰ ਲੈ ਕੇ ਜਿਹੜੀ ਉਹ ਹੋਈ ਆ, ਜਿਹੜੀ ਇਨਫੋਰਮੇਸ਼ਨ ਤੇ ਬ੍ਰਾਡਕਾਸਟਿੰਗ ਮਿਨਿਸਟਰੀ ਆ, ਉਹਨਾਂ ਨੇ 11 ਸਾਲਾਂ ਬਾਅਦ ਨਵੀਆਂ ਹਦਾਇਤਾਂ ਜਿਹੜੀਆਂ ਉਹ ਜਾਰੀ ਕੀਤੀਆਂ, ਜਿਹੜੀਆਂ ਅਪ ਲਿੰਕਿੰਗ ਤੇ ਡਾਊਨ ਲਿੰਕਿੰਗ ਟੀਵੀ ਚੈਨਲਸ ਦੇ ਲਈ ਹੁੰਦੀਆਂ ਆ। ਜੀ। ਉਹਨਾਂ ਨੇ ਕਿਹਾ ਆ ਵੀ ਹਰ ਇੱਕ ਚੈਨਲ ਨੂੰ ਮਤਲਬ 30 ਮਿੰਟ ਦੀ ਨੈਸ਼ਨਲ ਇੰਟਰਸਟ ਥੀਮ ਦੇ ਉੱਤੇ ਪ੍ਰੋਗਰਾਮਿੰਗ ਕਰਨੀ ਹੋਈ ਪੈਣੀ ਆ। ਸੋ ਨੈਸ਼ਨਲ ਇੰਟਰਸਟ ਦੇ ਵਿੱਚ ਪ੍ਰੋਗਰਾਮਿੰਗ ਕਰਨੀ ਪੈਣੀ ਦਾ ਮਤਲਬ ਵੀ ਸਰਕਾਰ ਦੇ ਹੱਕ ਵਾਲੀ ਗੱਲ ਹੀ ਕਰਨੀ ਪੈਣੀ ਆ। ਤਰੀਕੇ ਦੇ ਨਾਲ ਕੰਨ ਦੇਖੋ ਉਹਨਾਂ ਨੇ ਕਿੱਦਾਂ ਫੜਾਇਆ ਵੀ ਇਹ ਤੁਹਾਨੂੰ ਹੁਣ ਉੱਥੇ ਕਰਨੀ ਪੈਣੀ ਆ। ਤੁਸੀਂ ਹਿਸਾਬ ਲਾ ਲਓ ਵੀ ਸੋ ਕਾਲਡ ਡੈਮੋਕ੍ਰੇਸੀ ਦੇ ਚੌਥੇ ਪਿਲਰ ਪ੍ਰੈਸ ਨੂੰ ਉਹਨਾਂ ਨੇ ਕਿਸ ਹਿਸਾਬ ਦੇ ਨਾਲ ਵਰਤਣਾ ਆ।
ਮੈਨੂੰ ਲੱਗਦਾ ਉਹਨਾਂ ਨੂੰ ਤੇ ਇਹ ਚੀਜ਼ ਕਰਨ ਦੀ ਲੋੜ ਹੀ ਨਹੀਂ ਸੀ। ਉਹ ਤਾਂ ਆਲ ਡੇ ਮੋਦੀ 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 ਕਰਦੇ ਹੀ ਕਰ ਹੀ ਰਹਿੰਦੇ ਆ, ਰਹੇ ਆ। ਕਰੇ ਹੀ ਰਹੇ ਆ, ਹਨਾ। ਤੇ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਹੁਣ ਇਹਨਾਂ ਨੇ ਰੀਸੈਂਟਲੀ ਇਹ ਨਵੀਂ ਜਿਹੜੀ ਐਡੀਸ਼ਨ ਆ ਉਹ ਕਰ ਦਿੱਤੀ ਆ, ਵੀ ਭਾਰਤ ਵਿੱਚੋਂ ਜਿੰਨੇ ਵੀ ਚੈਨਲ ਚੱਲਦੇ ਆ, ਚਾਹੇ ਉਹ ਹੁਣ ਹਿੰਦੀ ਆ, ਪੰਜਾਬੀ ਆ, ਇੰਗਲਿਸ਼ ਆ, ਵੱਖ-ਵੱਖ ਭਾਸ਼ਾਵਾਂ ਵਾਲੇ ਆ, ਸਾਰਿਆਂ ਨੂੰ 30-30 ਮਿੰਟ ਨੈਸ਼ਨਲ ਇੰਟਰਸਟ ਦੀ ਜਿਹੜੀ ਆ ਉੱਥੇ ਗੱਲ ਕਰਨੀ ਪੈਣੀ ਆ, ਜਿਹੜੇ ਵੀ ਉੱਥੇ ਅਪਲਿੰਕ ਜਾਂ ਡਾਊਨਲਿੰਕ ਹੋ ਕੇ ਜਿਹੜੇ ਉਹ ਚੱਲਦੇ ਨੇ। ਉਹਦਾ ਇੱਕ ਕਾਰਨ ਇਹ ਵੀ ਨਾ ਰਾਜ ਕਰਮਵੀਰ ਸਿੰਘ ਜੀ, ਕਿ ਉਹਦੇ ਨਾਲ ਅੰਨਾ ਰਾਸ਼ਟਰਵਾਦ ਜਿਹੜਾ ਲੋਕਾਂ ਦੇ ਮਨਾਂ ਦੇ ਉੱਤੇ ਥੋਪਣਾ ਆ, ਸੌਖਾ ਹੋ ਕਿ ਜੂ। ਹਾਂ ਸੌਖਾ ਹੋ ਜਾਊਗਾ ਸਰਕਾਰ ਨੂੰ ਉਹ ਥੋਪਣਾ, ਕਿ ਇਹਦੇ ਨਾਲ ਚਲੋ ਸਰਕਾਰ ਫਿਰ ਅੰਧ ਰਾਸ਼ਟਰਵਾਦ ਨੂੰ ਲੋਕ ਮੋਦੀ ਸਾਹਿਬ ਨਾਲ ਜੋੜਨਗੇ, ਸਰਕਾਰ ਨਾਲ ਜੋੜਨਗੇ, ਭਾਜਪਾ ਨਾਲ ਜੋੜਨਗੇ। ਸੋ ਇਹੀ ਆ, ਇਹ ਤਾਂ ਇੱਕ ਤਰੀਕੇ ਨਾਲ ਇਹ ਹੈ ਕਿ ਬਈ ਤੁਸੀਂ ਬੋਲੀ ਚੱਲੋ, ਪਰ ਜਦੋਂ ਜਿਹੜਾ ਬੋਲੋ ਉਹ ਜੋ ਸਾਨੂੰ ਚਾਹੀਦਾ, ਜੋ ਸਾਡੇ ਏਜੰਡੇ ਨੂੰ ਲੋਟ ਆ ਉਹ ਬੋਲੋ, ਜੋ ਅਸੀਂ ਕਵਾਂਗੇ ਉਹ ਬੋਲੋ। ਸੋ ਇਹਦੇ ਨਾਲ ਤਾਂ ਫਿਰ ਇਹ ਹੈ ਕਿ ਬੰਦੇ ਜਿਹੜੇ ਬੈਕਬੋਨ ਵਾਲੇ ਆ, ਉਹ ਕਹਿ ਦੇਣ ਕਿ ਸਾਡਾ ਜੀ ਇੱਥੋਂ ਆਪਦਾ ਤਣ ਪੱਤਣ ਕਰ ਲਓ, ਇਸ ਤਾਂ ਫਿਰ ਇੱਥੋਂ ਚੱਲ ਵੜਦੇ ਆ, ਆਪਦਾ ਬੋਰੀਆ ਬਿਸਤਰਾ ਬੰਨ ਕੇ ਤੁਸੀਂ ਜਿਸ ਢੰਗ ਨਾਲ ਤੁਹਾਨੂੰ ਚਲਾਉਣਾ ਚੱਲਦਾ ਸਿਸਟਮ ਉਹ ਚਲਾ ਲਓ। ਸੋ ਇਸੇ ਕਰਕੇ ਇੱਕ ਆਜ਼ਾਦ ਪੱਤਰਕਾਰਤਾ ਨੂੰ ਵੀ ਕਾਫੀ ਸਪੇਸ ਮਿਲੀ, ਕਿਉਂਕਿ ਇਹ ਮੀਡੀਆ ਜਿਹੜਾ ਮੇਨ ਸਟ੍ਰੀਮ ਮੀਡੀਆ, ਇਹ ਰਾਜ ਕਰਮਵੀਰ ਸਿੰਘ ਜੀ ਆਪਣਾ ਭਰੋਸਾ ਗਵਾਉਂਦਾ ਹੈ, ਤੇ ਇਸੇ ਭਰੋਸੇ ਕਰਕੇ ਲੋਕਾਂ ਨੇ ਉਹਨਾਂ ਲੋਕਾਂ ਨੂੰ ਤਰਜੀਹ ਦਿੱਤੀ ਜਿਹੜੇ ਲੋਕ ਆਜ਼ਾਦਾਨਾ ਤੌਰ ਤੇ ਪੱਤਰਕਾਰਤਾ ਕਰਦੇ ਨੇ, ਤੇ ਉਹਨਾਂ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਹੁੰਗਾਰਾ ਵੀ ਮਿਲਿਆ। ਉਹ ਗੱਲ ਵੱਖਰੀ ਹੈ ਕਿ ਜੇਕਰ ਇੱਥੇ ਕੋਈ ਗਾਣਾ ਚੱਲਦਾ ਹੈ, ਉਹ ਪੰਜਾਬ ਦੇ ਪਰਸਪੈਕਟਿਵ ਤੋਂ ਆ, ਪੰਜਾਬ ਦੇ ਪੱਖ ਤੋਂ ਆ, ਕੋਈ ਹੋਰ ਵੈਬ ਸੀਰੀਜ਼ ਹੈ, ਤੇ ਉਹ ਉੱਥੇ ਬੈਨ ਆ। ਇੱਥੋਂ ਤੱਕ ਕਿ ਅਮਰਪਾਲ ਸਿੰਘ ਦੇ ਨਾਲ ਪਿਛਲੇ ਦਿਨੀ ਇੱਕ ਪੱਤਰਕਾਰ ਵੱਲੋਂ ਕੀਤੀ ਗਈ ਇੰਟਰਵਿਊ ਵੀ, ਉਹ ਵੀ YouTube ਦਾ ਲਿੰਕ ਉੱਥੋਂ ਜਿਹੜਾ ਚੱਕ ਦਿੱਤਾ ਗਿਆ। ਸੋ YouTube ਉੱਤੇ ਬੰਦਾ ਕਿੰਨਾ ਕੁ ਜ਼ੋਰ ਮਾਰ ਲੂਗਾ, Facebook ਤੇ ਕਿੰਨਾ ਕੁ ਜ਼ੋਰ ਮਾਰ ਲੂਗਾ, ਇਹ ਆਪਣੇ ਸਾਰਿਆਂ ਦੇ ਸਾਹਮਣੇ ਹੀ ਹੈ। ਤਾਂ ਪੰਜਾਬੀ ਮੀਡੀਆ ਦੀ ਗੱਲ ਕਰਦੇ ਹਾਂ, ਪੰਜਾਬੀ ਮੀਡੀਆ ਦੇ ਵਿੱਚ ਇਸ ਵੇਲੇ ਦੌੜ ਲੱਗੀ ਹੋਈ ਆ ਕਿ ਸਭ ਤੋਂ ਜ਼ਿਆਦਾ ਇਸ਼ਤਿਹਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਿਹਦੇ ਕੋਲੇ ਆ। ਕੁਝ ਲੋਕ ਅਕਸਰ ਹੀ ਇਹ ਚਰਚਾ ਕਰਦੇ ਰਹਿੰਦੇ ਰਾਜ ਕਰਮਵੀਰ ਸਿੰਘ ਜੀ, ਕਿ ਕਿਸਾਨੀ ਅੰਦੋਲਨ ਦੇ ਦਰਮਿਆਨ ਨੈਟ ਕੇ ਪੱਤਰਕਾਰੀ ਕਰਨ ਵਾਲੇ ਚੈਨਲ ਹੁਣ ਅਕਸਰ ਸਰਕਾਰ ਦੀਆਂ ਖਬਰਾਂ ਦੱਬ ਲੈਂਦੇ ਆ। ਉਹਨਾਂ ਪ੍ਰੈਸ ਕਾਨਫਰੰਸਾਂ ਨੂੰ ਲਾਈਵ ਨਹੀਂ ਕਰਦੇ ਜਿੱਥੇ ਸਰਕਾਰ ਦੀ ਗੱਲ ਆਉਂਦੀ ਹੈ। ਉਹ ਫੌਜਾ ਸਿੰਘ ਸਰਾਰੀ ਦੇ ਮਸਲੇ ਤੇ ਸਰਕਾਰ ਨੂੰ ਸਵਾਲ ਨਹੀਂ ਚੁੱਕਦੇ। ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਜਿਹੜਾ ਮਾਲਕ ਹੈ, ਜਿਹੜਾ ਰਾਜ ਸਭਾ ਭੇਜਿਆ, ਉਹਨੇ ਜਿਹੜੀ ਜ਼ਮੀਨ ਨੱਪੀ ਹੈ, ਉਹਦੀ ਗੱਲ ਨਹੀਂ ਕਰਦੇ। ਉਹ ਮੁਹਾਲੀ ਵਾਲੇ ਕੁਲਵੰਤ ਸਿੰਘ ਦੀ ਗੱਲ ਨਹੀਂ ਕਰਦੇ, ਜਿਹਦੀ ਰੀਅਲ estate ਕੰਪਨੀ ਦੇ ਦੋਸ਼ ਲੱਗ ਰਿਹਾ ਕਿ ਉਹਨਾਂ ਨੇ ਤਕਰੀਬਨ 20 ਏਕੜ ਜ਼ਮੀਨ ਨੱਪੀ ਹੈ। ਉਹ ਇੰਦਰਬੀਰ ਸਿੰਘ ਨਿੱਜਰ ਦੀ ਗੱਲ ਨਹੀਂ ਕਰਦੇ, ਜਿਹੜਾ ਪੰਜਾਬੀਆਂ ਨੂੰ ਬੇਵਕੂਫ ਦੱਸਦਾ ਹੈ। ਸੋ ਇਹੋ ਜਿਹੀਆਂ ਗੱਲਾਂ ਹੁਣ ਕਰਨ ਤੋਂ ਪੰਜਾਬੀ ਮੀਡੀਆ ਦਾ ਇੱਕ ਹਿੱਸਾ ਟਾਲਾ ਵੱਟਦਾ। ਟਾਲ ਕਿਉਂ ਵੱਟਦਾ, ਇਹਦਾ ਕਾਰਨ ਕੀ ਹੈ, ਇਹ ਉਹੀ ਦੱਸ ਸਕਦੇ ਆ ਜੀ। ਬਿਲਕੁਲ। ਜਦੋਂ ਦੌੜ ਹੀ ਪ੍ਰਵੀਨ ਇਸ਼ਤਿਹਾਰਾਂ ਦੀ ਜਿਹੜੀ ਬਣ ਕੇ ਰਹਿ ਗਈ ਹੋਵੇ, ਪੱਤਰਕਾਰਤਾ ਜਦੋਂ ਰਹਿ ਹੀ ਪਿੱਛੇ ਜਾਵੇ, ਦੂਜੇ ਨੰਬਰ ਦੇ ਉੱਤੇ ਜਿਹੜੀ ਉਹ ਆ ਜਾਵੇ, ਜਾਂ ਲੋਕਾਂ ਦੇ ਮੁੱਦਿਆਂ ਨੂੰ ਚੱਕਣਾ ਦੂਜੇ ਨੰਬਰ ਦੇ ਉੱਤੇ ਆ ਜਾਵੇ, ਤਾਂ ਫਿਰ ਇਦਾਂ ਦਾ ਹੋਣਾ ਜਿਹੜਾ ਸੁਭਾਵਿਕ ਆ। ਲਾਲਚ ਇੰਨੀ ਕੁ ਭੈੜੀ ਇੱਕ ਸ਼ੈ ਹੈਗੀ ਆ, ਤੇ ਇਸ ਲਾਲਚ ਦੇ ਦੈਂਤ ਨੇ ਪੰਜਾਬੀ ਮੀਡੀਆ ਨੂੰ ਵੀ ਜਿਹੜਾ ਉਹ ਛੱਡਿਆ ਨਹੀਂ। ਲੋਕਾਂ ਨੇ ਬਾਹਰ ਬੈਠਿਆਂ ਨੇ, ਉੱਥੇ ਬੈਠਿਆਂ ਨੇ, ਸਾਰਿਆਂ ਨੇ ਉਦੋਂ ਪੰਜਾਬੀ ਮੀਡੀਆ ਦੀ ਬੜੀ ਸਲਾਹੁਤ ਕੀਤੀ, ਬੜੀ ਪਿੱਠ ਥਾਪੜੀ ਵੀ ਲੈ ਵੀ ਜਿਹੜਾ ਕਿਸਾਨੀ ਸੰਘਰਸ਼ ਨੂੰ ਜੇ ਸਹੀ ਢੰਗ ਦੇ ਨਾਲ ਦਿਖਾਇਆ ਤਾਂ ਇਹਨਾਂ ਨੇ ਦਿਖਾਇਆ। ਪੰਜਾਬ ਦੀ ਆਵਾਜ਼, ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਚੱਕੀ ਤੇ ਉਹ ਜਿਹੜੀ ਉਹ ਦਿਖਾਈ। ਪਰ ਹੁਣ ਜੋ ਹੋ ਰਿਹਾ ਹੈ, ਜੋ ਇਹ ਕੀਤਾ ਜਾ ਰਿਹਾ ਹੈ, ਜਾਂ ਜਿਸ ਪਾਸੇ ਵੱਲ ਨੂੰ ਜਿਹੜਾ ਕੰਮ ਵਧਿਆ ਪਿਆ ਆ, ਉਹ ਕਿਤੇ ਨਾ ਕਿਤੇ ਕਈ ਸਵਾਲ ਉਹਨਾਂ ਨੂੰ ਜਨਮ ਦਿੰਦਾ ਆ। ਅਸੀਂ ਵੀ ਮੰਨਦੇ ਹਾਂ ਵੀ ਕਿਸੇ ਵੀ ਅਦਾਰੇ ਨੂੰ ਰਨ ਕਰਨ ਦੇ ਲਈ, ਉਸ ਨੂੰ ਚੱਲਦੇ ਰੱਖਣ ਦੇ ਲਈ ਆਰਥਿਕ ਚੀਜ਼ਾਂ ਜਿਹੜੀਆਂ ਆ ਉਹ ਜ਼ਰੂਰੀ ਆ, ਪਰ ਉਹ ਟੇਕ ਲੋਕਾਂ ਤੇ ਛੱਡਣੀ ਚਾਹੀਦੀ ਆ, ਨਾ ਕਿ ਜਿਹੜੀ ਸਰਕਾਰੀ ਇਸ਼ਤਿਹਾਰਾਂ ਤੇ ਜਾਂ ਉਹਨਾਂ ਤੋਂ ਸਪੋਰਟ ਦੀ ਆਸ ਰੱਖਣੀ ਚਾਹੀਦੀ ਆ, ਜਿਹੜੇ ਪ੍ਰਵੀਨ ਆ ਵੀ ਉਹਦੇ ਵਿੱਚ ਮਦਦ ਜਿਹੜੀ ਉਸ ਚੀਜ਼ 'ਚ ਜਿਹੜੀ ਉਹ ਕਰ ਸਕਦੇ ਆ। ਸੋ ਪਰ ਇਹ ਆ ਵੀ ਇਹ ਹੁਣ ਡੈਫੀਨੇਟਲੀ ਇੱਕ ਸਵਾਲਾਂ ਦੇ ਕਟਹਿਰੇ ਦੇ ਵਿੱਚ ਨੇ, ਕਦੋਂ ਕਿਹੜੀ ਗੱਲ ਹੋਵੇ, ਕਿੱਦਾਂ ਹੋਵੇ, ਤੇ ਉਹ ਚੀਜ਼ ਜ਼ਰੂਰੀ ਆ। ਇਹ ਵੀ ਕਈ ਵਾਰੀ ਆਪਾਂ ਦੇਖਦੇ ਹਾਂ ਵੀ ਪੰਜਾਬ ਦੀ ਲਾਈਨ ਨੂੰ ਛੱਡ ਕੇ ਸਰਕਾਰ ਦੀ ਜਾਂ ਫਿਰ ਕੇਂਦਰ ਦੀ ਲਾਈਨ ਨੂੰ ਜਿਹੜਾ ਉਹ ਬੋਲਣਾ ਜਾਂ ਉਸੇ ਪੈੜ ਨੂੰ ਨੱਪਣਾ ਜਿਹੜਾ ਆ ਉਹ ਵੀ ਇੱਕ ਨਵਾਂ ਰੁਝਾਨ ਜਿਹੜਾ ਆਪਾਂ ਪੰਜਾਬੀ ਮੀਡੀਆ ਦੇ ਵਿੱਚ ਦੇਖ ਰਹੇ ਹੈਗੇ ਆ।
ਹਾਂਜੀ, ਬਿਲਕੁਲ, ਬਿਲਕੁਲ ਇਹ ਰੁਝਾਨ ਪੰਜਾਬੀ ਮੀਡੀਆ ਦਾ ਤਕਰੀਬਨ 80 ਦੇ ਦਹਾਕੇ ਤੋਂ ਹੀ ਲੋਕਾਂ ਨੇ ਵੇਖਣਾ ਸ਼ੁਰੂ ਕੀਤਾ ਸੀ। ਉਸ ਤੋਂ ਪਹਿਲਾਂ ਤਾਂ ਚਲੋ ਲੋਕਾਂ ਨੂੰ ਇੰਨੀ ਇਹਨਾਂ ਚੀਜ਼ਾਂ ਨੂੰ ਨੋਟ ਕਰਨ ਦੀ ਪਤਾ ਨਹੀਂ ਸੀ ਲੋਕਾਂ ਨੂੰ। ਅਕਸਰ ਹੀ ਲੋਕ ਜਿਹੜਾ ਅਖਬਾਰ ਖਬਰਾਂ ਦਿੰਦਾ ਸੀ ਉਹਨੂੰ ਪੜ੍ਹ ਲੈਂਦੇ ਸੀ। ਪਰ 90 ਤੀਕਰ ਆਉਂਦੇ-ਆਉਂਦੇ ਲੋਕਾਂ ਨੂੰ ਇਹ ਪਤਾ ਲੱਗਣ ਲੱਗ ਪਿਆ ਸੀਗਾ ਵੀ ਕਿਹੜਾ ਅਖਬਾਰ ਪੰਜਾਬ ਪੱਖੀ ਹੈ ਤੇ ਕਿਹੜਾ ਪੰਜਾਬ ਦੇ ਉਲਟ ਭੁਗਤਦਾ, ਉਲਟ ਨਹੀਂ ਭੁਗਤਦਾ, ਹੂੰ, ਪੰਜਾਬੀ ਦਾ ਨੁਕਸਾਨ ਕਰਦਾ ਸਗੋਂ। ਹੂੰ, ਪੰਜਾਬੀ ਖਾਸ ਕਰਕੇ ਸਿੱਖਾਂ ਦਾ ਉਹ ਨੁਕਸਾਨ ਕਰਦਾ ਹੈ ਤੇ ਸਿੱਖਾਂ ਨੂੰ ਵਿਲਨ ਬਣਾ ਕੇ ਪੇਸ਼ ਕਰਦਾ ਹੈ। ਪੇਸ਼ ਸਿੱਖਾਂ ਨੂੰ ਪੂਰੇ ਦੇਸ਼ ਦੇ ਵਿੱਚ ਇੱਕ ਐਸੀ ਕੌਮ ਬਣਾ ਕੇ ਪੇਸ਼ ਕਰ ਰਿਹਾ ਜਿਹਨੂੰ ਜਰਾਇਮ ਪੇਸ਼ਾ ਜਾਂ ਜਿਹਨੂੰ ਹਥਿਆਰਬੰਦ ਸੰਘਰਸ਼ ਕਰਨ ਦੀ ਆਦੀ ਕੌਮ ਕਿਹਾ ਜਾਂਦਾ ਹੈ। ਉਹਨਾਂ ਦੇ ਐਡੀਟੋਰੀਅਲ, ਉਹਨਾਂ ਦੀਆਂ ਖਬਰਾਂ ਇਸ ਤਰੀਕੇ ਨਾਲ ਲਿਖੀਆਂ ਜਾਂਦੀਆਂ ਸੀ। ਉਹਨਾਂ ਦੇ ਹੈਡਰ ਇਸ ਤਰੀਕੇ ਨਾਲ ਹੁੰਦੇ ਸੀਗੇ ਕਿ ਜਿੱਥੇ ਕਿਤੇ ਵੀ ਕੋਈ ਘਟਨਾ ਵਾਪਰੀ, ਕਿਸੇ ਨਾਲ ਵਧੀਕੀ ਵੀ ਹੋ ਗਈ ਤਾਂ ਉਹਨੂੰ ਮੁਕਾਬਲਾ ਲਿਖਦੇ ਸੀ। ਮੁਕਾਬਲਾ ਮਤਲਬ ਦੋਵਾਂ ਧਿਰਾਂ ਦੇ ਕੋਲੇ ਹਥਿਆਰ ਹੋਣਾ। ਮੁਕਾਬਲਾ ਮਤਲਬ ਕਿ ਪਹਿਲਾਂ ਕਿਸੇ ਬੰਦੇ ਨੂੰ ਪਤਾ ਹੋਣਾ ਕਿ ਇੱਥੇ ਆ ਹੋਣਾ, ਉਹਨੂੰ ਮੁਕਾਬਲਾ ਕਹਿੰਦੇ ਆ। ਪਰ ਕਿਸੇ ਦੇ ਹੱਥ ਪਿੱਛੇ ਬੰਨ੍ਹ ਕੇ, ਉਹਨੂੰ ਕੁੱਟ ਕੇ, ਮਾਰ ਕੇ ਤੇ ਕਿਸੇ ਪੁਲ ਦੇ ਉੱਤੇ ਆ ਕੇ ਉਹਨੂੰ ਗੋਲੀਆਂ ਨਾਲ ਭੁੰਨ ਦੇਣਾ, ਉਹ ਮੁਕਾਬਲਾ ਨਹੀਂ ਹੈ, ਉਹ ਕਤਲ ਹੀ ਹੂੰ, ਹੈ। ਉਹਨੂੰ ਇਹ ਅਖ਼ਬਾਰਾਂ ਮੁਕਾਬਲਾ ਲਿਖ ਦੇਣਗੀਆਂ ਜਾਂ ਕਹਿ ਰਹੀਆਂ ਨੇਗੀਆਂ ਫਲਾਨੀ ਧਿਰ ਨੇ ਕੀਤਾ ਹਮਲਾ। ਸੋ ਇਹ ਪਲਾਂਟਡ ਹਿੰਸਕ ਘਟਨਾਵਾਂ ਨੂੰ ਵੀ ਉਹਨਾਂ ਨੇ ਇਹ ਬਣਾ ਕੇ ਪੇਸ਼ ਕੀਤਾ ਕਿ ਪੰਜਾਬ ਦੇ ਅੰਦਰ ਤਾਂ ਜੇ ਕਿਤੇ ਪੁਲਿਸ ਨਾ ਆਈ ਜਾਂ ਉਹ ਨਾ ਆਈ ਤੇ ਸ਼ਾਇਦ ਪਤਾ ਨਹੀਂ ਕੱਲ ਨੂੰ ਕੀ ਹੋ ਜਾਣਾ। ਇਸ ਤਰੀਕੇ ਦੇ ਨੈਰੇਟਿਵ ਘੜੇ ਗਏ। ਸੋ ਇਹ ਇੱਕ ਬੜੀ ਵਿਲਨ ਪੱਖੀ, ਇੱਕ ਨਕਾਰਾਤਮਕ ਭੂਮਿਕਾ ਪੰਜਾਬੀ ਮੀਡੀਆ ਦੀ ਰਹੀ। ਪਰ ਅੱਜ ਵੀ ਪੰਜਾਬੀ ਮੀਡੀਆ ਜਿਹੜਾ ਬਾਦਲਾਂ ਦੀ ਸਰਕਾਰ ਵੇਲੇ ਵੀ ਇੱਥੋਂ ਦਾ ਜਿਹੜਾ ਮੀਡੀਆ ਸੀਗਾ, ਜਿਹਨੂੰ ਕਿ ਲੋਕ ਫਿਰ ਬਾਅਦ ਦੇ ਵਿੱਚ ਵੱਡੇ ਬਾਦਲ ਦੇ ਸਾਹਿਬ ਨਾਲ, ਵੱਡੇ ਬਾਦਲ ਦੇ ਨਾਮ ਨਾਲ ਵੀ ਜੋੜਦੇ ਰਹੇ ਕਿ ਇਹ ਤਾਂ ਭਾਈ ਉਹ ਚੈਨਲ ਆ। ਸੋ ਉਹਨੇ ਉਦੋਂ ਨਹੀਂ ਕਸਰ ਛੱਡੀ। ਫਿਰ ਬਾਅਦ ਦੇ ਵਿੱਚ ਕੈਪਟਨ ਪੱਖੀ ਮੀਡੀਆ ਵੀ ਆਇਆ, ਜਿਨ੍ਹਾਂ ਨੇ ਕੈਪਟਨ ਨੂੰ ਇੱਕ ਬਹੁਤ ਵੱਡਾ ਰਹਿਨੁਮਾ ਬਣਾ ਕੇ ਪੇਸ਼ ਕੀਤਾ, ਜਿਨ੍ਹਾਂ ਨੇ ਕੈਪਟਨ ਨੂੰ ਇਹ ਬਣਾ ਕੇ ਪੇਸ਼ ਕੀਤਾ ਕਿ ਬਈ ਇਹਦੇ ਪਾਣੀਆਂ ਨਾਲ ਦਾ ਦਾ ਰਾਖਾ। ਰਿਵੋਲੂਸ਼ਨਰੀ ਹੂੰ, ਸੀਐਮ ਹੂੰ, ਨਹੀਂ ਆਉਣਾ ਪੰਜਾਬ ਦੇ ਵਿੱਚ। ਹੂੰ। ਪ੍ਰਵੀਨ ਇਹਦੇ ਵਿੱਚ ਬੇਸਿਕਲੀ ਜੇ ਗੱਲ ਦੀ ਆਪਾਂ ਬਾਟਮ ਲਾਈਨ ਉਲੱਥਾ ਕਰਨਾ ਹੋਵੇ, ਦੇਖਣਾ ਹੋਵੇ ਵੀ ਕੀ ਆ ਜੀ, ਮੇਨ ਜੀ, ਜਿਹੜਾ ਵਿਚਕਾਰਲਾ ਪੁਆਇੰਟ ਆ, ਉਹੀ ਆ ਜੀ। ਵੀ ਜਿਹਦੀ ਸਰਕਾਰ ਆ ਉਸੇ ਦੇ ਹੀ ਹੋ ਜਾਂਦੇ ਆ। ਉਸੇ ਦੀ ਹੋਇਆ, ਬਿਲਕੁਲ। ਮਤਲਬ ਤੁਸੀਂ ਵੀ ਉੱਥੇ ਹੀ ਮੀਡੀਆ ਦੇ ਵਿੱਚ ਕੰਮ ਕਰਦੇ, ਤੁਸੀਂ ਉੱਥੇ ਆਏ ਆ, ਤੁਸੀਂ ਕੀ ਇਸ ਚੀਜ਼ ਨੂੰ ਜਿਹੜਾ ਉਹ ਦੇਖਿਆ? ਜੀ, ਕਿਉਂਕਿ ਜਦੋਂ ਕਿਸਾਨੀ ਸੰਘਰਸ਼ ਚੱਲ ਰਿਹਾ ਸੀ ਉਦੋਂ ਵੀ ਤੁਸੀਂ ਇੱਥੇ ਸੀ, ਤੇ ਹੁਣ ਜੋ ਤੁਹਾਡੇ ਅਜੇ ਵੀ ਲਿੰਕ ਨੇ ਉੱਥੇ, ਆਪਣੇ ਵੀ ਲਿੰਕ ਨੇ, ਆਪਾਂ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ ਉੱਥੇ ਸਾਰਿਆਂ ਦੇ ਨਾਲ। ਤੁਸੀਂ ਕਿਸ ਹਾਂਜੀ, ਹਾਂਜੀ। ਹਿਸਾਬ ਦੇ ਨਾਲ ਜਿਹੜਾ ਪੰਜਾਬੀ ਮੀਡੀਆ ਨੂੰ ਅੱਗੇ ਵੱਧਦਾ ਹੋਇਆ ਦੇਖ ਰਹੇ ਆ? ਕੀ ਤੁਸੀਂ ਵੀ ਇਸ ਨੂੰ ਉਸ ਸ਼੍ਰੇਣੀ ਦੇ ਵਿੱਚ ਸੋਚਦੇ ਆ ਵੀ ਇਹ ਜਾ ਰਿਹਾ ਵੀ ਇਹ ਗੋਦੀ ਮੀਡੀਆ ਵੱਲ ਬਣਦਾ ਜਾ ਰਿਹਾ? ਹਾਂਜੀ, ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ, ਇਹ ਤਾਂ ਆਪਾਂ ਗੱਲ ਬੜੀ ਪ੍ਰਤੱਖ ਕਹਿ ਸਕਦੇ ਹਾਂ ਵੀ ਇਹ ਗੋਦੀ ਮੀਡੀਆ ਬਣਦਾ ਜਾ ਰਿਹਾ। ਅਸਲ ਦੇ ਵਿੱਚ ਜਿਹੜਾ ਉੱਥੋਂ ਦਾ ਟੈਲੀਵਿਜ਼ਨ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਹੈ, ਪ੍ਰਿੰਟ ਤੇ ਇਲੈਕਟ੍ਰੋਨਿਕ ਆਪਾਂ ਦੋਨਾਂ ਦੀ ਗੱਲ ਕਰਦੇ ਹਾਂ, ਸੋਸ਼ਲ ਵੈਬ ਚੈਨਲਾਂ ਦੀ ਬਾਅਦ ਦੇ ਵਿੱਚ ਕਰ ਲਾਂਗੇ। ਉਹ ਤਾਂ ਟੋਟਲੀ ਉੱਥੇ ਜਿਹੜੀ ਸਕ੍ਰਿਪਟਿੰਗ ਹੁੰਦੀ ਹੈ, ਉੱਥੋਂ ਦੀ ਸ਼ਬਦਾਵਲੀ, ਉਹ ਇਹ ਹੈ ਕਿ ਬਸ ਟੋਟਲੀ ਸਟੇਟ ਪੱਖੀ ਆ। ਕੋਈ ਵੀ ਗੱਲ ਜਿੱਥੇ ਕਿਤੇ ਮਾਈਨੋਰਿਟੀ ਦਾ ਬੰਦਾ ਆ ਗਿਆ, ਜਿੱਥੇ ਕਿਤੇ ਉਹ ਆ ਗਈ, ਉੱਥੇ ਇਹ ਨਹੀਂ ਚੱਲਣਾ ਕਿ ਬਈ ਇਹਦੇ ਹੱਕ ਦੀ ਗੱਲ ਕਰ ਲਓ ਜਾਂ ਪੰਜਾਬ ਦੀ ਗੱਲ ਕਰ ਲਓ। ਮਸਲਨ ਕੋਈ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਕੋਈ ਧਰਨਾ ਹੈ, ਉਹਨਾਂ ਨੇ ਇਹ ਥੋੜ੍ਹਾ ਕਹਿਣਾ ਕਿ ਪੰਜਾਬ ਦੇ ਪਾਣੀ ਗੰਧਲੇ ਹੋ ਰਹੇ ਤੇ ਇਹਨੂੰ ਲੈ ਕੇ ਲੋਕ ਧਰਨਾ ਲਾ ਰਹੇ ਆ ਜਾਂ ਪੰਜਾਬ ਦੇ ਹੂੰ, ਪਾਣੀਆਂ ਹੂੰ। ਦੀ ਲੁੱਟ ਨੂੰ ਹੈ। ਉਹਨਾਂ ਨੇ ਇਹ ਲਿਖਣਾ ਕਿ ਪੰਜਾਬ ਦੇ ਪਾਣੀਆਂ ਦਾ ਝਗੜਾ। ਹੁਣ ਜਿਹੜਾ ਬੰਦਾ ਪੀੜਤ ਆ, ਉਹ ਥੋੜ੍ਹਾ ਝਗੜਾ ਕਰੂਗਾ। ਉਹ ਤਾਂ ਇੱਕ ਮਾਰ ਦਾ ਵਿਚਾਰਾ ਮਾਰਿਆ ਹੋਇਆ। ਉਹ ਤਾਂ ਮੰਗ ਹੀ ਸੋ ਕਰ ਸਕਦਾ ਹੈ। ਉਹ ਤਾਂ ਮੰਗ ਕਰ ਸਕਦਾ, ਹਾਂਜੀ। ਹੂੰ, ਸੋ SYL ਇਸ ਗੱਲ ਦਾ ਅਹਿਸਾਸ ਮੈਨੂੰ ਉਦੋਂ ਹੋਇਆ ਜਦੋਂ 2015-16 ਦੇ ਲਾਗੇ ਬੰਨੇ ਕਿ ਇਹ ਟੋਟਲੀ ਨੈਰੇਟਿਵ ਹੀ ਬੜਾ ਗਲਤ ਆ। ਮੈਂ ਤਾਂ ਕਿਉਂਕਿ ਪਹਿਲਾਂ ਬੰਦਾ ਸ਼ੁਰੂਆਤ ਕਰਦਾ ਐਜ਼ ਐਨ ਐਂਕਰ, ਉੱਥੇ ਪਤਾ ਨਹੀਂ ਹੁੰਦਾ। ਪੱਤਰਕਾਰੀ ਤੁਸੀਂ ਹੌਲੀ-ਹੌਲੀ ਸਿੱਖਦੇ ਹੋ, ਹਾਲੇ ਵੀ ਆਪਾਂ ਸਿੱਖ ਰਹੇ ਹਾਂ ਸਾਰੇ। ਤਾਂ ਉਦੋਂ ਪਤਾ ਲੱਗਿਆ ਕਿ ਇਹ ਜਿਹੜੀ ਸ਼ਬਦਾਵਲੀ ਹੈ, ਇਹ ਜਿਹੜੇ ਸ਼ਬਦਕੋਸ਼, ਸ਼ਬਦ ਚੋਣ ਹੈ, ਮਤਲਬ ਸਿੱਖ ਕਤਲੇਆਮ ਨੂੰ ਦੰਗੇ ਲਿਖ ਦੇਣਾ ਜਾਂ ਇਸ ਤਰੀਕੇ ਦੀ ਖਬਰ ਆਉਣੀ ਜਿੱਥੇ ਉਹਨਾਂ ਲੋਕਾਂ ਦੇ ਨਾਵਾਂ ਦੇ ਨਾਲ, ਬੁੱਚੜਾਂ ਦੇ ਨਾਵਾਂ ਨਾਲ ਸ਼ੇਰੀ ਲਾ ਦੇਣਾ, ਤੇ ਜਿੱਥੇ ਕਿਤੇ ਸਿੱਖ ਸੰਘਰਸ਼ ਦੀ ਗੱਲ ਆਉਣੀ ਤਾਂ ਉੱਥੇ ਉਹ ਲਫ਼ਜ਼ ਵਰਤਣੇ ਜਿਹੜੇ ਜਿਹੜੇ ਆਪਾਂ ਵਰਤਣ ਤੋਂ ਅਕਸਰ ਹੀ ਗੁਰੇਜ਼ ਕਰਦੇ ਹਾਂ ਹੂੰ, ਕਿ ਯਾਰ ਹੂੰ, ਹੂੰ, ਨਹੀਂ ਇਹ ਹੂੰ। ਸ਼ਬਦ ਨਹੀਂ ਹੈ, ਹਨਾ। ਸੋ ਇੱਕ ਟੈਗਿੰਗ ਨਾਲ ਉੱਥੋਂ ਦਾ ਮੀਡੀਆ ਚੱਲਦਾ, ਚਾਹੇ ਉਹ ਪੰਜਾਬੀ ਹੈ, ਚਾਹੇ ਪੰਜਾਬੀ ਦੇ ਅਖਬਾਰ ਅੱਜ ਵੀ ਤੁਸੀਂ ਪੜ੍ਹ ਲਓ, ਟੋਟਲੀ ਸਰਕਾਰੀ ਇਸ਼ਤਿਹਾਰਬਾਜ਼ੀ ਤੇ ਡਿਪੈਂਡੈਂਟ ਮੀਡੀਆ ਆ। ਤੇ ਜਦੋਂ ਤੁਸੀਂ ਵੈਬ ਦੀ ਗੱਲ ਕਰਦੇ ਹੋ ਤਾਂ ਜਿਹੜੇ ਲੋਕ ਇੱਕ ਐਕਟਿਵਿਸਟ ਦੇ ਨਾਮ ਐਕਟਿਵਿਜ਼ਮ ਕਰਦੇ ਆ ਉੱਥੇ ਪੰਜਾਬ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਆਉਂਦੇ ਨੇ, ਉਹਨਾਂ ਨੇ ਇੱਕ ਵਧੀਆ ਰੋਲ, ਉਸਾਰੂ ਰੋਲ ਆ ਉਹਨਾਂ ਦਾ। ਬਾਕੀ ਜਿਹੜਾ ਵੈਬ ਚੈਨਲ ਆ ਉਹ ਵੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਨੂੰ ਇਸ਼ਤਿਹਾਰ ਦਿੱਤੇ ਆ, ਬੜੇ ਖੁੱਲੇ ਦੇ ਵਿੱਚ ਕਰੋੜਾਂ ਦੇ ਗੱਫੇ ਦਿੱਤੇ ਆ, ਔਰ ਹੂੰ। ਬਕਾਇਦਾ ਇੱਕ ਸੂਚੀ ਵੀ ਪਿਛਲੇ ਦਿਨਾਂ ਦੇ ਵਿੱਚ
ਕਹਿ ਲਓ ਕਿ ਵਾਇਰਲ ਹੋਈ ਸੀ ਲਿਸਟ ਵੀ, ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਫਲਾਂ ਜਿਹੜੇ ਆ ਉਹ ਕਵਰ ਕਰ ਸਕਦੇ ਆ, ਤੇ ਫਲਾਂ ਹੀ ਐਕ੍ਰੀਡੇਟਡ ਜਿਹੜੇ ਆ ਉਹ ਚੈਨਲ ਹੈਗੇ ਨੇ। ਐਕ੍ਰੀਡੇਟਡ ਦਾ ਮਤਲਬ ਕਿ ਸਰਕਾਰ ਜਿਨ੍ਹਾਂ ਨੂੰ ਮਾਨਤਾ ਪ੍ਰਾਪਤ ਇਸ਼ਤਿਹਾਰ ਹੁੰਦੀ ਹੈ ਜੀ, ਜਿਨ੍ਹਾਂ ਨੂੰ ਮਾਨਤਾ ਪ੍ਰਾਪਤ, ਸਰਕਾਰ ਦੀ ਮਾਨਤਾ ਇਹ ਪ੍ਰਾਪਤ। ਸੋ ਇਹ ਚੰਗੇ ਪ੍ਰੈਸ ਇੱਕ ਵਾਲੇ ਆ ਜਿਹੜੇ ਮਾਨਤਾ ਪ੍ਰਾਪਤ ਨੇ ਸਰਕਾਰ ਤੋਂ। ਹਾਂਜੀ। ਸੋ ਆਜ਼ਾਦਾਨਾ ਤੌਰ ਤੇ ਤਾਂ ਕੰਮ ਕਰਨਾ ਇੱਕ ਬਹੁਤ ਵੱਡਾ ਚੈਲੰਜ ਹੈ ਕਿਸੇ ਅਦਾਰੇ ਦੇ ਵਿੱਚ ਰਹਿ ਕੇ। ਅਦਾਰਾ ਉਹਨੂੰ ਝੱਲਦਾ ਨਹੀਂ ਹੈ, ਅਦਾਰਾ ਉਹਨੂੰ ਝੱਲਦਾ ਜਿਹੜਾ ਜਾ ਕੇ ਟੀਪੀ ਪੜ੍ਹਦਾ ਹੋਵੇ, ਟੀਪੀ ਰੀਡਰ ਹੋਵੇ, ਟੀਪੀ ਮਤਲਬ ਟੈਲੀਪ੍ਰੋਮਪਟਰ, ਤੇ ਸਕ੍ਰਿਪਟ ਉੱਥੋਂ ਦੇ ਸੰਪਾਦਕ ਨੇ ਫਾਈਨਲ ਕੀਤੀ ਹੋਵੇ, ਉਹ ਜਾ ਕੇ ਟਾਈ ਲਾ ਕੇ, ਕੋਟ ਪੈਂਟ ਲਾ ਕੇ, ਪਰਫਿਊਮ ਪਾ ਕੇ ਤੇ ਆਪਦਾ ਉਹ ਪੜ੍ਹਿਆ ਵੇ, ਉਹ ਉਹਨਾਂ ਲਈ ਬਹੁਤ ਵਧੀਆ ਜਿਹੜੀ ਉਹਨਾਂ ਦੀ ਬੋਲੀ ਬੋਲੇ ਉਹ ਚੰਗਾ, ਜੋ ਆਪਾਂ ਹਾਂਜੀ ਚੀਜ਼ ਜਿਹੜੀ ਉਹ ਦੇਖ ਰਹੇ ਆ। ਚਲੋ ਆਲਦੋ ਕਿਤੇ ਰਹਿੰਦੇ ਹੋਏ ਕੋਈ ਲੱਗਦੇ ਆ ਵੀ ਸ਼ਾਇਦ ਪੰਜਾਬ ਦੀ ਗੱਲ ਜਿਹੜੀ ਉਹ ਕਰਦੇ ਆ, ਪਰ ਉਹ ਵੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਹੀ ਮੋਸਟਲੀ ਜਿਹੜਾ ਉਹ ਰਹਿ ਗਿਆ ਆ। ਜਿਨ੍ਹਾਂ ਦੀ ਲੋਕਾਂ ਤੱਕ ਪਹੁੰਚ ਆ, ਜ਼ਿਆਦੀ ਪਹੁੰਚ ਆ, ਉਹ ਜਿਹੜੇ ਓਵਰਆਲ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਨੇ ਲੋਕਾਂ ਦੀ ਗੱਲ ਕਰਨੀ ਜਿਹੜੀ ਉਹ ਇੱਧਰ ਘਟਾ ਦਿੱਤੀ ਹੈ ਜਾਂ ਬੰਦ ਕਰ ਦਿੱਤੀ ਹੈ, ਆਪਾਂ ਜੇ ਇਹ ਵੀ ਕਹਿ ਦਈਏ ਤਾਂ ਉਹ ਚੀਜ਼ ਜਿਹੜੀ ਉਹ ਹੈਗੀ ਆ। ਸੋ ਹਰ ਇੱਕ ਚੀਜ਼ ਦੇ ਵਿੱਚ ਦੇਖੋ, ਸਰਕਾਰ ਸਹੀ ਚੀਜ਼ਾਂ ਵੀ ਕਰਦੀ ਆ, ਇਹ ਵੀ ਸਾਰੇ ਜਾਣੇ ਮੰਨਦੇ ਆ, ਤੇ ਗਲਤ ਵੀ ਕਰਦੀ ਹੈ, ਪਰ ਗਲਤ ਨੂੰ ਗਲਤ ਕਹਿਣ ਦਾ ਉਸ ਟਾਈਮ ਦੇ ਉੱਤੇ ਮਾਦਾ ਰੱਖਣਾ, ਉਹਨਾਂ ਨੂੰ ਜਿਹੜਾ ਉਹ ਸਵਾਲ ਜਿਹੜਾ ਉਹ ਕਰ ਸਕਣਾ, ਉੱਥੇ ਇੱਕ ਜਿਹੜੀ ਲਾਈਨ ਆ ਉਹ ਖਿੱਚ ਹੁੰਦੀ ਆ, ਉੱਥੇ ਹੀ ਪਤਾ ਲੱਗਦਾ ਆ ਵੀ ਕੌਣ ਸਹੀ ਆ, ਕੌਣ ਗਲਤ ਆ, ਕੌਣ ਲੋਕਾਂ ਦੇ ਹੱਕ ਵਾਲਾ ਆ, ਤੇ ਕੌਣ ਜਿਹੜੇ ਆ ਲੋਕਾਂ ਤੋਂ ਉਲਟ ਤੇ ਸਿਰਫ ਉਹਨਾਂ ਦੀ ਬੋਲੀ ਬੋਲਣ ਦੇ ਵਿੱਚ ਹੀ ਕਹਿ ਲਓ ਵੀ ਉਹ ਸੋਚਦੇ ਆ ਵੀ ਸਿਰਫ ਉਹੀ ਚੀਜ਼ ਜਿਹੜੀ ਉਹ ਠੀਕ ਆ। ਸੋ ਲੋਕਾਂ ਨੂੰ ਵੀ ਦੇਖਣਾ ਚਾਹੀਦਾ, ਲੋਕਾਂ ਨੂੰ ਵੀ ਉਹ ਚੀਜ਼ਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਵੀ ਜਿਹੜੇ ਲੋਕਾਂ ਦੀ ਹੀ ਜਿਹੜੀ ਉਹ ਗੱਲ ਕਰਦੇ ਹੋਣ। ਪਰ ਉੱਥੇ ਝੂਠ ਦਾ ਪਸਾਰ ਇੰਨਾ ਕੁ ਜ਼ਿਆਦਾ ਜਿਹੜਾ ਇਸ ਟਾਈਮ ਪ੍ਰਵੀਨ ਜਿਹੜਾ ਉਹ ਹੋ ਚੁੱਕਾ ਆ, ਲੋਕਾਂ ਦੇ ਮਨਾਂ ਦੇ ਵਿੱਚ ਇੰਨੀਆਂ ਕੁ ਜ਼ਿਆਦਾ ਇੱਦਾਂ ਦੀਆਂ ਭਾਵਨਾਵਾਂ ਨੂੰ ਉੱਥੇ ਬਿਠਾ ਦਿੱਤਾ ਗਿਆ ਆ, ਵਧਾ ਦਿੱਤਾ ਗਿਆ ਆ ਵੀ ਕੋਈ ਗੱਲ ਵੀ ਕਰਦਾ, ਸਹੀ ਗੱਲ ਵੀ ਕਰਦਾ ਆ, ਉਹਨੂੰ ਇਸ ਹਿਸਾਬ ਦੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਵੀ ਖੌਰੇ ਪਤਾ ਨਹੀਂ ਜਿਹੜਾ ਉਹ ਕੀ ਆ। ਹੁਣ ਆਪਾਂ ਦੇਖ ਲਓ ਵੀ ਜਦੋਂ ਸਿੱਖਾਂ ਦੇ ਮਾਮਲੇ ਦੇ ਵਿੱਚ ਜਦੋਂ ਸ਼ਸਤਰਾਂ ਦੀ ਗੱਲ ਆਉਂਦੀ ਆ, ਹਥਿਆਰਾਂ ਦੀ ਗੱਲ ਆਉਂਦੀ ਆ, ਉਹਨੂੰ ਇਸੇ ਹਿਸਾਬ ਦੇ ਨਾਲ ਹੀ ਹਮੇਸ਼ਾ ਹੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਵੀ ਬਾਕੀ ਤਾਂ ਰੱਖ ਸਕਦੇ, ਸਿਰਫ ਇਹ ਨਾ ਰੱਖਣ ਵੀ ਇਹਨਾਂ ਕੋਲ ਨਾ ਕਿਤੇ ਜਿਹੜੇ ਉਹ ਆ ਜਾਣ, ਜੇ ਇਹਨਾਂ ਦੇ ਕੋਲ ਆ ਗਏ ਤਾਂ ਇੱਦਾਂ ਹੋ ਜਾਣਾ, ਉੱਦਾਂ ਹੋ ਜਾਣਾ, ਬਾਕੀ ਭਾਵੇਂ ਕਿਤੇ ਕਿਸੇ ਦੀ ਪੂਜਾ ਕਰੀ ਜਾਣ, ਕਿਤੇ ਕੁਛ ਹੋਈ ਜਾਵੇ, ਉਹਦੇ ਬਾਰੇ ਉਹਨਾਂ ਨੇ ਜਿਹੜਾ ਕੁਸਕਣਾ ਵੀ ਨਹੀਂ ਜਿਹੜਾ ਹੁੰਦਾ। ਜੀ ਬਿਲਕੁਲ। ਸੋ ਰਾਜਕਰਮਵੀਰ ਸਿੰਘ ਜੀ, ਸਮਾਂ ਆਪਣਾ ਸਮਾਪਤ ਹੈ ਜੀ। ਇਸ ਪ੍ਰੋਗਰਾਮ ਨੂੰ ਸਾਂਝੀ ਸਾਥ ਨੂੰ ਆਪਾਂ ਇੱਥੇ ਹੀ ਸਮਾਪਤ ਕਰਨਾ ਪੈਣਾ ਆਪਾਂ ਨੂੰ। ਲਈਏ ਜੀ ਫਿਰ ਇਜਾਜ਼ਤ। ਜੀ ਬਿਲਕੁਲ ਜੀ, ਬਹੁਤ ਧੰਨਵਾਦ ਪ੍ਰਵੀਨ ਜੀ, ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।